ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਪ੍ਰੋਗਰਾਮ ਸਿਹਤ ਸੰਭਾਲ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੁੰਦੇ ਨੇ ਜਗਵੀਰ ਸਿੰਘ ਜੀ। ਜਗਵੀਰ ਸਿੰਘ ਜੀ ਮੰਗਲਵਾਰ ਨੂੰ ਪ੍ਰੋਗਰਾਮ ਨੂੰ ਸੁਣਦੇ ਨੇ ਅਤੇ ਦੱਸਦੇ ਨੇ ਜਿਹੜੇ ਇਲਾਜ ਨਹੀਂ ਹੋਰ ਦੱਸੇ ਜਾਂਦੇ ਅਤੇ ਉਸ ਤੋਂ ਵਾਧੂ ਇਲਾਜ ਵੀ ਲੈ ਕੇ ਆਉਂਦੇ ਨੇ। ਬਹੁਤ ਬਹੁਤ ਇਹਨਾਂ ਦਾ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪੋਂਸਰ ਵੀ ਤੁਸੀਂ ਕਰਦੇ ਹੋ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਜਗਵੀਰ ਸਿੰਘ ਹੋਰਾਂ ਨਾਲ ਗੱਲ ਕਰਾਂਗੇ। ਉਸ ਤੋਂ ਪਹਿਲਾਂ ਸਾਡੇ ਸਪੋਂਸਰ ਦਾ ਬਹੁਤ ਬਹੁਤ ਧੰਨਵਾਦ। ਬੀਸਲਾ ਪਰਿਵਾਰ, ਤੇਜਿੰਦਰ ਸਿੰਘ ਗਿੱਲ, ਸੁਰਿੰਦਰ ਸਿੰਘ ਕੰਗ, ਗੁਰਚਰਨ ਸਿੰਘ ਖਾਲਸਾ, ਬੇਕਰ ਸਫੇਰ, ਪਰਵਿੰਦਰ ਸਿੰਘ ਧਾਲੀਵਾਲ, ਬਲਵੰਤ ਕੌਰ ਮੰਗਟ ਓਹਾਇਓ, ਸੰਤ ਸਿੰਘ ਤੇ ਦੇਬਾ, ਜੀਤ ਕੌਰ ਢੇਸੀ, ਸਤਨਾਮ ਸਿੰਘ, ਕਮਲਜੀਤ ਕੌਰ ਬੈਂਸ, ਕਰਨੈਲ ਸਿੰਘ ਰੰਧਾਵਾ ਟਰਲਿਕ, ਗਰਮੀਤ ਕੌਰ ਹੈਨਫੋਰਡ, ਸੁਰਿੰਦਰ ਕੌਰ ਸੰਘਾ ਸ਼ਿਕਾਗੋ, ਜਸਵਿੰਦਰ ਸਿੰਘ, ਦਰਸ਼ਨ ਕੌਰ ਗਿੱਲ ਜੋਬਾ ਸਿਟੀ, ਬਲਜੀਤ ਸਿੰਘ, ਹਰਦੀਪ ਕੌਰ ਧੌਂਸੀ ਸੈਕਰਾਮੈਂਟੋ, ਪ੍ਰਿਤਪਾਲ ਸਿੰਘ, ਗਰਮੇਲ ਕੌਰ ਪਾਠ ਸੈਲਮਾ, ਜਗਤਾਰ ਸਿੰਘ ਔਲਖ ਫਰੈਜ਼ਨੋ, ਮਹਿੰਦਰ ਸਿੰਘ ਚੌਹਾਨ ਮੰਟਿਕਾ, ਬਹਾਦਰ ਸਿੰਘ ਪਾਲਟ, ਕੁਲਵੰਤ ਸਿੰਘ, ਨਵਿੰਦਰ ਕੌਰ ਬੋਥਲ ਵਾਸ਼ਿੰਗਟਨ, ਜਚਾਰ ਸਿੰਘ, ਸੁਰਿੰਦਰ ਕੌਰ ਗਿੱਲ ਐਲਗਰੋ, ਗਰਮੀਤ ਸਿੰਘ ਚੱਲੀ ਐਸਕਲੋਨ। ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪੋਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ। ਪਰਮਾਤਮਾ ਅੱਗੇ ਤੁਹਾਡੀ ਚੜ੍ਹਦੀ ਕਲਾ ਲਈ ਅਰਦਾਸ ਕਰਦੇ ਕਿ ਤੁਸੀਂ ਇਸੇ ਤਰ੍ਹਾਂ ਸੇਵਾ ਦੇ ਕੰਮਾਂ ਵਿੱਚ ਜੁਟੇ ਰਹੋ। ਬਹੁਤ ਬਹੁਤ ਦਿਲ ਤੋਂ ਧੰਨਵਾਦ। ਸਾਡੇ ਨਾਲ ਜੁੜ ਚੁੱਕੇ ਨੇ ਜਗਵੀਰ ਸਿੰਘ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ ਜੀ ਸਾਰੇ ਸਰੋਤਿਆਂ। ਸਤਿ ਸ੍ਰੀ ਅਕਾਲ ਜੀ। ਪਹਿਲਾਂ ਧਰਨ ਡਿੱਗਣੀ ਵਾਲੇ ਕਹਿੰਦੇ ਸੀਗੇ ਨੁਕਸੇ ਲੋਕਾਂ ਨੇ ਬਥੇਰੇ ਦੱਸੇ ਜੀ। ਉਹਨੇ ਜੇ ਪੁਟਖੰਡੇ ਦਾ ਚੂਰਨ ਤੁਹਾਨੂੰ ਮਿਲ ਜਾਵੇ, ਪੁਟਖੰਡੇ ਦਾ ਚੂਰਨ ਤਾਂ 1 ਗ੍ਰਾਮ ਸਵੇਰ ਨੂੰ, 1 ਦੁਪਹਿਰ ਨੂੰ, 1 ਗ੍ਰਾਮ ਥੋੜੇ 2 ਚੁਟਕੀ ਬਣ ਜੂਗੇ। 2 ਚੁਟਕੀ ਇਹ ਖਾਣ ਲੱਗ ਜਾਵੇ। ਇਹਦੇ ਨਾਲ ਤਾਂ ਮਿਲੇ ਸੌਂਫ ਵੀ ਵਧੀਆ ਚੀਜ਼। 2-3 ਜੇ ਸੌਂਫ ਦੇ ਦਿਨ ਬਾਅਦ 2-3 ਖਾ ਲੇ ਕਰੇ। ਅੱਗੇ ਚੱਲਦੇ ਹਾਂ ਸੀਗੇ ਆਪਣੇ ਇੰਡੀਆ ਹੈਗਾ ਭਾਈ ਆਪਣੇ ਉਹਦੇ ਟੱਟੀ ਵਾਲੀ ਜਗ੍ਹਾ, ਜਿਸ ਤਰ੍ਹਾਂ ਆਪਣੇ ਖਾਜ ਬਹੁਤ ਹੁੰਦੀ ਸੀ। ਕਹਿੰਦਾ ਚਲੋ ਇਹ ਲੜਦੇ ਰਹਿੰਦੇ। 2-3 ਬਿਮਾਰੀਆਂ ਹੋ ਸਕਦੀਆਂ। ਬਵਾਸੀਰ ਹੋ ਗਈ ਆ ਆਪਣੇ, ਭਗੰਦਰ ਵੀ ਹੋ ਸਕਦਾ ਹੈਗਾ। ਬਸ ਇਹ ਆਪਣੇ ਜੇ ਖਾਜ ਦਾ ਹੀ ਪੁੱਛਿਆ ਉਹਨਾਂ ਨੇ, ਖਾਜ ਦਾ ਹੀ ਇਲਾਜ ਦੱਸਦੇ ਆ। ਉਹਦੇ ਨਾਲ ਵੀ ਐਨ ਠੀਕ ਹੋ ਜੂਗਾ ਜੀ। ਹਲਦੀ ਕੜੀ ਰੱਖਦਾ ਉਹ ਲੈ ਸਕਦੇ ਹੈਗੇ। ਤਾਰੇ ਮੀਰੇ ਦਾ ਤੇਲ 10 ਗ੍ਰਾਮ ਤੇ ਵਿੱਚ ਮੈਂ ਗਲੈਸਰੀਨ ਤਾਰੇ ਮੀਰੇ ਦਾ ਤੇਲ 20 ਗ੍ਰਾਮ, ਗਲੈਸਰੀਨ ਅੱਧੀ ਪਾਣੀ ਹੈਗੀ 10 ਗ੍ਰਾਮ। ਇਹ ਮਿਕਸ ਕਰਕੇ ਲਗਾਉਣ ਲੱਗ ਜਾਵੇ। ਇਹਦੇ ਨਾਲ ਖਾਜ ਖੂਜ ਜਿਹੜੀ ਉਹ ਹਟ ਜੂਗੀ ਜੀ। ਤੇ ਦੂਸਰਾ ਇਲਾਜ ਹੈਗਾ ਚਮੇਲੀ ਦਾ ਤੇਲ ਲੈ ਸਕਦੇ ਹੈਗੇ। ਇਹਦੇ ਵਿੱਚ ਤੇ ਇਹਦੇ ਵਿੱਚ ਮੁਸ਼ਕਪੂਰ ਮਿਲਾ ਕੇ ਉਹ ਲਗਾ ਸਕਦੇ ਹੈਗੇ। ਤੇ ਔਲੇ ਦੀ ਗੁਠਲੀਆਂ, ਜਿਹੜੀਆਂ ਔਲੇ ਦਾ ਬੀਜ ਹੁੰਦੇ, ਔਲੇ ਦੀ ਗੁਠਲੀਆਂ, ਉਹਨਾਂ ਨੂੰ ਸੁਆਹ ਬਣਾ ਕੇ ਉਹਨਾਂ ਦੀ ਤੇ ਉਹ ਨਾਰੀਅਲ ਦੇ ਤੇਲ ਦੇ ਵਿੱਚ ਮਿਲਾ ਕੇ ਉਹ ਲਗਾ ਸਕਦੇ ਹੈਗੇ। ਤੇ ਨਹੀਂ ਤਾਂ 10 ਗ੍ਰਾਮ ਤੁਸੀਂ ਗੁਲਾਬ ਜਲ ਲੈਣਾ ਹੈਗਾ। ਨਿੰਬੂ ਦਾ ਰਸ 5 ਗ੍ਰਾਮ ਲੈਣਾ ਹੈਗਾ। ਚਮੇਲੀ ਦਾ ਰਸ ਚਮੇਲੀ ਦਾ ਤੇਲ 5 ਗ੍ਰਾਮ ਇਹ ਮਿਲਾ ਕੇ ਤੁਸੀਂ ਲਗਾ ਸਕਦੇ ਹੈਗੇ। ਫਿਰ ਚੰਦਨ ਦਾ ਤੇਲ ਇੰਡੀਆ ਹੀ ਹੈ ਭਾਈ, ਉੱਥੇ ਤਾਂ ਮਿਲੇ ਜਾਣਾ ਹੈ। ਚੰਦਨ ਦਾ ਤੇਲ ਤੇ ਬਾਵਚੀ ਦਾ ਤੇਲ ਇਹ ਬਰਾਬਰ ਲਗਾ ਮਿਕਸ ਕਰਕੇ ਇਹ ਲਗਾ ਸਕਦੇ ਹੈਗੇ। ਫਿਰ ਨਹੀਂ ਤਾਂ ਚੰਦਨ ਦੇ ਤੇਲ ਵਿੱਚ ਨਿੰਬੂ ਦਾ ਰਸ ਉਮਾ ਕੇ ਮਿਲਾ ਕੇ ਉਹ ਲਗਾ ਸਕਦੇ ਹੈਗੇ। ਬਥੇਰੇ ਹੈਗੇ ਇੰਨੇ, ਕੋਈ ਨਾ ਕੋਈ ਆਪਣੇ ਕੰਮ ਕਰੂਗੀ ਹੋ ਜੂਗੇ ਠੀਕ। ਘਬਰਾਉਣ ਦੀ ਤਾਂ ਕੋਈ ਗੱਲ ਨਹੀਂ। ਅੱਗੇ ਜਿਹੜੇ ਲੰਗਸ ਕੈਂਸਰ ਵਾਸਤੇ ਪੁੱਛਦੇ ਸੀ ਜੀ, ਲੰਗਸ ਮਾ ਕੈਂਸਰ ਹੋਇਆ ਵਾ ਹੈਗਾ ਜੀ, ਉਹ ਤਾਂ ਆਪਣੇ ਐਪਲ ਦਾ ਜ਼ਿਆਦਾ ਯੂਜ਼ ਕਰੇ ਜੀ। ਲੰਗਸ ਕੈਂਸਰ ਵਾਲੇ ਫਿਰ ਤੁਲਸੀ ਦਾ ਜ਼ਿਆਦਾ ਯੂਜ਼ ਕਰੇ, ਗਾਰਲਿਕ ਦਾ ਜ਼ਿਆਦਾ ਯੂਜ਼ ਕਰੇ। ਫਿਰ ਮਣੱਕੇ ਜਿਹੜੇ ਹੁੰਦੇ ਆ 10-12 ਮਣੱਕੇ ਉਹ ਉਬਾਲ ਕੇ ਆਪਣੇ ਤੁਸੀਂ, ਜਾਂ ਨਹੀਂ ਤਾਂ ਮਣੱਕੇ ਤੇ ਤੁਲਸੀ ਪਾ ਕੇ ਚਾਹ ਜੀ ਬਣਾ ਕੇ ਪੀ ਲੇ ਕਰੇ। ਇਹ ਵਧੀਆ ਚੀਜ਼ ਰਹੂਗੀ। ਫਿਰ ਨਹੀਂ ਤਾਂ ਲਸਣ ਸੁੰਘੀ ਹੋ ਜਾਵੇ, ਭਾਵੇਂ ਲਸਣ ਸੁੰਘੀ ਜਾਵੇ, ਇਹ ਆਪਣੇ ਕਰੇ। ਇਹ ਆਪਣੇ ਜਿਹੜੇ ਅੰਦਰ ਜੇ ਜਰਮ ਜੇ ਇਹਨਾਂ ਨੂੰ ਫਿਨਿਸ਼ ਕਰ ਦੂਗੇ। ਜਿਹੜੇ ਮਣੱਕੇ ਹੈਗੇ ਲੰਗਸ ਨੂੰ ਤਾਕਤ ਦਊਗੇ। ਤੁਲਸੀ ਆਪਣੇ ਜਰਾਸੀਮ ਮਾਰਨੇ ਵਾਸਤੇ ਵਧੀਆ ਚੀਜ਼ ਹੈਗੀ। ਇਹ ਤੁਸੀਂ ਆਪਣੇ ਟਰਾਈ ਕਰ ਸਕਦੇ ਬੈਟਰ ਰਹੋਗੇ ਵੀ ਜਿਹੜਾ ਕੰਮ ਉੱਥੇ ਵੀ ਫਾਇਦਾ ਹੀ ਕਰੂਗਾ, ਕੁਛ ਨੁਕਸਾਨ ਤਾਂ ਨਹੀਂ ਕਰਦੇ ਇਹ ਚੀਜ਼ਾਂ। ਅੱਛਾ, ਬਲੱਡ ਪ੍ਰੈਸ਼ਰ ਵਾਲੇ ਪੁੱਛਦੇ ਸੀਗੇ, ਉਹ ਤੁਸੀਂ ਆਪਣੇ ਤਰਬੂਜ ਦੇ ਬੀਜ ਤੇ ਖਸਖਸ ਇਹ ਬਰਾਬਰ ਲੈ ਕੇ ਤੁਸੀਂ 1 ਚਮਚਾ ਸਵੇਰ ਨੂੰ, 1 ਚਮਚਾ ਸ਼ਾਮ ਨੂੰ ਇਹ ਖਾ ਸਕਦੇ ਹੈਗੇ ਇਹਦੇ ਵਿੱਚੋਂ। ਫਿਰ ਟਮਾਟਰ ਦੇ ਰਸ ਦੇ ਵਿੱਚ ਸ਼ਹਿਦ ਮਿਲਾ ਕੇ ਤੁਸੀਂ ਆਪਣੇ ਪੀ ਸਕਦੇ ਹੈਗੇ। ਅੱਛਾ, ਇਹਦੇ ਬਾਅਦ ਫਿਰ ਆਪਣੇ ਸਵੇਰ ਨੂੰ ਉੱਠ ਕੇ ਪਪੀਤਾ ਖਾ ਸਕਦੇ ਹੈਗੇ ਜਿਹਨਾਂ ਬਲੱਡ ਪ੍ਰੈਸ਼ਰ ਹੈਗਾ। ਫਿਰ ਤਿਰਫਲਾ ਆਪਣੇ ਪਾਊਡਰ, ਇਹ ਵਧੀਆ ਚੀਜ਼ ਰਹਿੰਦੀ ਹੈਗੀ। 2 ਚਮਚੇ ਤਿਰਫਲਾ ਪਾਊਡਰ ਤੁਸੀਂ ਆਪਣੇ ਭਿਓ ਕੇ ਰੱਖ ਦਿਓ ਸਵੇਰ ਨੂੰ। ਭਾਵੇਂ ਨਿਤਰਿਆ ਉੱਪਰ ਦਾ ਪਾਣੀ ਪੀ ਲਓ। ਉਹਦੇ ਨਾਲ ਸਾਰਾ ਬਲੱਡ ਪ੍ਰੈਸ਼ਰ ਵੀ ਠੀਕ ਰਹੂਗਾ ਤੇ ਆਪਣੇ ਕਬਜ਼ ਵੀ ਸਾਰੀ ਠੀਕ ਰਹੂਗੀ। ਐਨ ਫਰੈਸ਼ ਹੋ ਜਾਓਗੇ ਤੁਸੀਂ ਵਧੀਆ। ਇਹਦੇ ਵਿੱਚ ਫਿਰ ਤੁਸੀਂ ਆਪਣੇ ਅਸਗੰਧ ਤੇ ਸੂਰਜਮੁਖੀ ਦੇ ਬੀਜ ਇਹ ਬਰਾਬਰ ਕੱਚੇ ਲੈਣੇ ਹੈਗੇ। ਬੀਜ ਜਿਹੜੇ ਫਰਾਈ ਨਹੀਂ ਹੋਣੇ ਚਾਹੀਦੇ। ਜਿਹੜਾ ਰੋਸਟਡ, ਮੇਰਾ ਕਹਿਣੇ ਦਾ ਮਤਲਬ ਹੈ ਵੀ ਰੋਸਟ ਨਾ ਹੋਏ। ਇਹ ਤਾਜ਼ੀ ਗਿਰੀਆਂ ਹੁੰਦੀਆਂ ਜਿਹੜੀਆਂ
ਉਹ ਮਿਲ ਜਾਂਦੀਆਂ ਸਟੋਰਾਂ 'ਚ, ਇੱਥੇ ਪਈਆਂ ਮੈਂ ਦੇਖੀਆਂ ਜੀ। ਉਹ ਤੁਸੀਂ ਬਰਾਬਰ ਲੈ ਕੇ 1 ਚਮਚਾ ਸਵੇਰ ਨੂੰ 1 ਚਮਚਾ ਸ਼ਾਮ ਨੂੰ ਉਹ ਲੈ ਸਕਦੇ ਹੈਗੇ ਤੁਸੀਂ। ਫਿਰ ਤਰਬੂਜ ਦਾ ਜ਼ਿਆਦਾ ਜੂਸ ਪੀਓ, ਨਿੰਬੂ ਦਾ ਜੂਸ ਪੀਓ, ਗਾਜਰਾਂ ਤੇ ਜੂਸ, ਨਿੰਬੂ ਦਾ ਜੂਸ ਮਿਲਾ ਕੇ ਇਹ ਤੁਸੀਂ ਆਪਣੇ ਪੀ ਸਕਦੇ ਹੈਗੇ। ਸੱਚ ਜਿਹਨਾਂ ਦੇ ਖਾਜ ਹੁੰਦੀ ਸੀਗੀ ਉਹ ਆਪਣੇ ਰਾਈ ਦਾ ਤੇਲ ਵੀ ਲਗਾ ਸਕਦੇ ਹੈਗੇ ਜੀ। ਕੱਲਾ ਰਾਈ ਦਾ ਤੇਲ ਲਗਾ ਲੇ ਕਰੇ, ਉਹ ਵੀ ਵਧੀਆ ਰਹੂਗਾ ਉਹਨਾਂ ਨੂੰ। ਅੱਛਾ, ਜੇ ਪੇਟ ਦੇ ਕਹਿੰਦੇ ਸੀਗੇ ਪੇਟ ਦੇ ਵਿੱਚੋਂ ਬਾਹਲੀ ਖਰਾਬੀ ਰਹਿੰਦੀ ਹੈਗੀ, ਉਹ ਤੁਸੀਂ ਆਪਣੇ ਤਿਰਫਲਾ ਚੂਰਨ ਜਿਸ ਤਰ੍ਹਾਂ ਪਹਿਲਾਂ ਦੱਸਿਆ ਹੈਗਾ 2 ਚਮਚੇ ਪਾਣੀ ਵਿੱਚ ਭਿਓ ਕੇ ਰਾਤ ਨੂੰ ਰੱਖ ਦੇਣੇ, ਸਵੇਰ ਨੂੰ ਉੱਠ ਕੇ ਆਪਣੇ ਪੀਲੇ ਕਰੇ। ਇਹ ਵੀ ਪੇਟ ਦੀ ਬਿਮਾਰੀਆਂ ਵਾਸਤੇ ਬਹੁਤ ਵਧੀਆ ਚੀਜ਼ ਹੋਊਗੀ ਜੀ। ਫਿਰ ਅਨਾਰ ਦਾ ਜੂਸ ਵਧੀਆ ਚੀਜ਼ ਹੋਊਗੀ, ਅਨਾਰ ਦਾ ਜੂਸ ਆਪਣੇ ਪੀਲੇ ਕਰੋ ਤੁਸੀਂ। ਜਿਸ ਤਰ੍ਹਾਂ ਕਹਿੰਦੇ ਜੇ ਪੇਟ ਵਿੱਚ ਦਰਦ ਜਾਂ ਹੁੰਦਾ, ਬਲੋਟਿੰਗ ਜੀ ਹੁੰਦੀ ਹੈ, ਉਹ ਆਪਣੇ ਤੁਸੀਂ ਜਿਸ ਤਰ੍ਹਾਂ ਆਪਾਂ ਤੜਕਾ ਲਗਾਉਂਦੇ ਨਾ ਹਿੰਗ ਦੀ ਡਲੀ ਦਾ, ਹਿੰਗ ਦੀ ਡਲੀਆਂ ਜਿਹੜੀਆਂ ਹੁੰਦੀਆਂ ਮੋਟੀਆਂ ਹਿੰਗ, ਉਦੋਂ ਉਹਨੇ ਘੀ ਵਾਂ ਭੁੰਨਦੇ ਜਾਂ ਆਪਾਂ ਤੜਕਾ ਲਗਾ ਲੈਂਦੇ ਨੇ। ਜਿਹੜੀ ਬਾਕੀ ਬਚੀ ਵੀ ਹਿੰਗ ਹੈ ਤੜਕਾ ਲਗਾ ਲਓ ਤੁਸੀਂ, ਉਹਨੂੰ ਤੁਸੀਂ ਪੀ ਕੇ ਉਹਦਾ ਚੂਰਨ ਜਿਹਾ ਬਣਾ ਲਓ, ਜਾਂ ਨਹੀਂ ਉਹਨੂੰ ਤੋੜ ਕੇ ਜਿਸ ਤਰ੍ਹਾਂ ਛੋਲਿਆਂ ਦੇ ਦਾਣੇ ਜਿੰਨੀ ਹਿੰਗ ਉਹ ਤੁਸੀਂ ਆਪਣੇ ਪਾਣੀ ਨਾਲ ਲੰਘਾ ਲਓ ਅੰਦਰ। ਉਹ ਵੀ ਕੱਚੀ ਨਹੀਂ ਲੈਣੀ ਹੈਗਾ, ਉਹਨੇ ਤੜਕੇ ਦੇ ਬਾਅਦ ਜਿਸ ਤਰ੍ਹਾਂ ਭੁੰਨ ਕੇ ਉਹ ਲੈਣੀ ਹੈਗੀ ਹੈ। ਇਹ ਸਾਰੀ ਵਧੀਆ ਚੀਜ਼ ਰਹੂਗੀ ਤੁਹਾਨੂੰ। ਫਿਰ ਪੇਟ ਦੀਆਂ ਬਿਮਾਰੀਆਂ ਵਾਸਤੇ ਕੁਮਾਰੀ ਆਸਬ, ਇਹ ਤੁਸੀਂ ਐਮਾਜ਼ੋਨ ਤੋਂ ਮੰਗਵਾ ਸਕਦੇ ਹੈਗੇ। ਅੱਬਲ ਮਾਤਾ ਆਪਣੀ ਸਟੋਰਾਂ 'ਚ ਵੀ ਮਿਲ ਜਾਂਦੀ ਹੈ। ਇਹ ਰੋਟੀ ਖਾਣੇ ਦੇ ਬਾਅਦ ਤੁਸੀਂ 4 ਚਮਚੇ ਦਵਾਈ ਦੇ ਅਤੇ ਲਿਕੁਇਡ ਹੈਗੀ ਦਵਾਈ, ਇਹ 4 ਚਮਚੇ ਦਵਾਈ ਦੇ ਅਤੇ 4 ਚਮਚੇ ਪਾਣੀ ਦੇ ਮਿਕਸ ਕਰਕੇ ਆਪਣੇ ਸਵੇਰੇ ਸ਼ਾਮ ਜਾਂ ਰੋਟੀ ਖਾਣੇ ਇਹ ਪੀਲੇ ਕਰੋ। ਇਹ ਪੇਟ ਦੀ ਬਿਮਾਰੀਆਂ ਅਸਲੀ ਪੱਕੀ ਵਧੀਆ ਦਵਾਈ ਹੈਗੀ। ਨਹੀਂ ਤਾਂ ਤੁਸੀਂ ਸੌਂਫ ਦਾ ਅਰਕ, ਜੋ ਤੁਹਾਨੂੰ ਇੱਥੇ ਬਣਿਆ ਬਣਾਇਆ ਮਿਲਦਾ ਸੌਂਫ ਦਾ ਅਰਕ, ਉਹ ਵੀ ਤੁਸੀਂ ਆਪਣੇ ਪੀਲੇ ਕਰੋ 3-4 ਚਮਚੇ, 2-3 ਚਮਚੇ ਆਪਣੇ ਪੀਲੇ, ਵਧੀਆ ਚੀਜ਼ ਰਹੂਗੀ ਤੁਹਾਨੂੰ ਇਹ। ਫਿਰ ਆਪਣੇ ਤੁਸੀਂ 200 ਗ੍ਰਾਮ ਪਪੀਤਾ ਜਾਂ ਕੌਲੀ ਪਪੀਤੇ ਦੀ ਜਿੰਨਾ ਕੁ ਤੁਸੀਂ ਖਾਣਾ ਹੈਗਾ, ਥੋੜ੍ਹਾ ਜਿਹਾ ਕਾਲਾ ਲੂਣ ਅਤੇ ਨਿੰਬੂ ਨਿਚੋੜ ਕੇ ਉਹ ਤੁਸੀਂ ਆਪਣੇ ਖਾ ਸਕਦੇ ਹੈਗੇ। ਨਹੀਂ ਤਾਂ ਕੋਈ ਕਿਸਮ ਦੀ ਬਿਮਾਰੀ ਹੋਵੇ ਪੇਟ ਦੀ, ਲਸਣ ਤੁਸੀਂ ਲੈਣਾ ਹੈਗਾ 100 ਗ੍ਰਾਮ ਗੱਠੀਆਂ ਲਸਣ ਦੀਆਂ, ਅਤੇ 100 ਗ੍ਰਾਮ ਇਹ ਸੁੰਡ ਲੈਣੀ ਹੈਗੀ, ਅਤੇ 100 ਗ੍ਰਾਮ ਇਹ ਕੁਆਹ ਦਾ ਗੁੱਦਾ ਲੈਣਾ ਹੈਗਾ। ਇਹਨਾਂ ਨੂੰ ਆਪਣੇ ਐਨ ਕੁੱਟ ਕੇ ਲਸਣ ਨੂੰ ਐਨ ਚਟਨੀ ਜੀ ਬਣਾ ਲਓ, ਸੁੰਡ ਪਾ ਕੇ ਐਨ ਚਟਨੀ ਬਣਾ ਕੇ, ਫਿਰ ਕੁਆਹ ਦਾ ਗੁੱਦਾ ਪਾ ਕੇ ਐਨ ਘੋਟ ਲੈਣਾ, ਇਹਨੂੰ ਮਿਕਸੀ ਮਾ ਪਾ ਕੇ ਘੋਟ ਲਓ ਭਾਵੇਂ। ਫਿਰ ਤੇ ਜਿਸ ਤਰ੍ਹਾਂ ਛੋਲਿਆਂ ਦੇ ਦਾਣੇ ਜਿੱਡੀਆਂ ਆਪਣੇ ਗੋਲੀਆਂ ਜਿਹੀਆਂ ਬਣਾ ਲੈਣੀਆਂ, ਇਹਦੀਆਂ 2 ਗੋਲੀਆਂ ਤੁਸੀਂ ਆਪਣੇ ਗਰਮ ਪਾਣੀ ਨਾਲ ਇਹ ਤੁਸੀਂ ਲੈ ਲਿਆ ਕਰੋ, ਬਹੁਤ ਵਧੀਆ ਚੀਜ਼ ਰਹੂਗੀ। 2 ਸਵੇਰ ਨੂੰ ਲੈ ਲਈਆਂ, 2 ਸ਼ਾਮ ਨੂੰ ਲੈਣੀਆਂ, ਹਰੇਕ ਆਪਣੇ ਗੁੱਡ ਚੀਜ਼ ਰਹੂਗੀ ਸਾਰੇ ਇਹਦੇ ਵਾਸਤੇ। ਜਾਂ ਫਿਰ ਤੁਸੀਂ ਲੈ ਸਕਦੇ ਹੈਗੇ ਇਹਦੇ ਵਾਸਤੇ 60 ਗ੍ਰਾਮ ਤੁਸੀਂ ਅਨਾਰ ਦਾਣਾ ਲੈਣਾ ਹੈਗਾ ਜੀ। 1 ਲੀਟਰ ਪਾਣੀ ਮਾ ਰਾਤ ਨੂੰ, ਜੇ ਤੁਹਾਡੇ ਕੋਲ ਕੋਈ ਮਿੱਟੀ ਦਾ ਭਾਂਡਾ ਹੈਗਾ ਤਾਂ ਵਧੀਆ ਹੈਗਾ, ਨਹੀਂ ਤਾਂ ਦੂਸਰੇ ਕਿਸੇ ਭਾਂਡੇ ਵਾਂ ਆਪਣੇ ਕੱਚ ਦੇ ਭਾਂਡੇ ਵਾਂ 1 ਲੀਟਰ ਪਾਣੀ ਮਾ 60 ਗ੍ਰਾਮ ਅਨਾਰ ਦਾਣਾ ਭਿਓ ਕੇ ਰੱਖ ਦੇਣਾ ਹੈਗਾ ਜੀ ਰਾਤ ਨੂੰ। ਅਤੇ ਉਹਦੇ ਵਿੱਚੋਂ ਆਪਣੇ ਟੇਸਟ ਦੇ ਮੁਤਾਬਕ ਆਪਣੇ ਥੋੜ੍ਹੀ ਮਿਸ਼ਰੀ ਪਾ ਸਕਦੇ ਹੈਗੇ ਤੁਸੀਂ, ਮਿਸ਼ਰੀ ਪਾ ਲਓ ਉਹਦੇ ਵਿੱਚੋਂ। ਅਤੇ ਸਵੇਰ ਨੂੰ ਉੱਠ ਕੇ ਤੁਸੀਂ ਆਪਣੇ ਜਿੱਦਾਂ 1 ਲੀਟਰ ਮਾ ਸਮਝ ਲਓ 2-3 ਗਲਾਸ ਤਾਂ ਬਣੇ ਜਾਂਦੇ ਹੈਗੇ, 3 ਕੁ ਗਲਾਸ ਇਹ ਆਪਣੇ ਤੁਸੀਂ 1 ਗਲਾਸ ਆਪਣੇ ਰੋਜ਼ ਪੀ ਲਿਆ ਕਰੋ। ਜੇ ਜ਼ਿਆਦਾ ਤਕਲੀਫ ਹੈ ਤਾਂ 1 ਸਵੇਰ ਨੂੰ 1 ਸ਼ਾਮ ਨੂੰ ਪੀ ਲਓ ਤਾਂ ਵੀ ਵਧੀਆ, ਇੱਕੋ ਬਹੁਤ ਰਹੂਗਾ। ਦਿਹਾੜੀ ਮੈਂ 1 ਗਲਾਸ ਪੀ ਲਿਆ 1 ਲੀਟਰ ਵਾਲਾ ਤਾਂ 3-4 ਦਿਨ ਚੱਲ ਜਾਇਆ ਕਰੂਗਾ। 4 ਖੁਰਾਕਾਂ ਇਹਦੀ ਬਣਾ ਲਿਓ। ਇਹਦੇ ਨਾਲ ਜਿਹੜੀ ਪੇਟ ਮਾ ਕੋਈ ਸੋਜ ਹੈਗੀ, ਕੋਈ ਪੇਟ ਮਾ ਸੜਨ ਸੁੜਨ ਹੈਗੀ, ਇਹ ਪੱਕੀ ਗੱਲ ਹੈ ਜੀ, ਇਹਦੇ ਨਾਲ ਆਪਣੇ ਹਟ ਜੂਗੀ। ਇਹਦੇ ਨਾਲ ਜਿਹੜੇ ਆਪਣੇ ਟੂਈ ਮੈਂ ਕਹਿੰਦੇ ਸੀਗੇ ਦਰਦ ਜਿਹਾ ਰਹਿੰਦਾ ਹੈਗਾ, ਉਹ ਆਪਣੇ ਇੱਕ ਅੰਬਾ ਹਲਦੀ ਜਿਹੜੀ ਮਿਲਦੀ ਹੈ ਜੀ, ਉਹਨੂੰ ਸਰੋਂ ਦੇ ਤੇਲ ਦੇ ਵਿੱਚ ਮੈਂ ਆਪਣੇ ਪੀ ਕੇ ਜੀ, ਅੰਬਾ ਹਲਦੀ ਨੂੰ ਪੀ ਕੇ ਸਰੋਂ ਦੇ ਤੇਲ ਵਾਂ ਮਿਕਸ ਕਰਕੇ ਉਹ ਪੇਸਟ ਜਿਹਾ ਬਣਾ ਦੇਵੇਂ, ਉਹ ਤੁਸੀਂ ਆਪਣੇ ਉੱਪਰ ਤੁਸੀਂ ਮਾਲਿਸ਼ ਕਰਨੀ ਹੈਗੀ ਉਹਦੀ। ਇਹ ਵੀ ਤੁਸੀਂ ਲੈ ਸਕਦੇ ਹੈਗੇ, ਮਾਲਿਸ਼ ਕਰ ਦਿਓ ਉੱਥੇ ਜਿੱਥੇ ਦਰਦ ਹੁੰਦਾ ਸਾਰੇ। ਜਾਂ ਫਿਰ ਤੁਸੀਂ ਆਪਣੇ ਸੁੰਡ, ਕਾਲੀ ਮਿਰਚਾਂ, ਹਲਦੀ ਇਹ ਬਰਾਬਰ ਲੈ ਕੇ 1 ਚਮਚਾ ਤੁਸੀਂ ਆਪਣੇ ਲੈ ਲਿਆ ਕਰੋ। ਅੱਧਾ ਚਮਚਾ ਸਵੇਰ ਨੂੰ, ਅੱਧਾ ਚਮਚਾ ਸ਼ਾਮ ਨੂੰ, ਐਂ ਕਰ ਲਓ 2 ਵਾਰੀ ਕਰ ਲਓ, ਇੱਕ ਟਾਈਮ ਲੈਣੇ ਹੀ ਬਜਾਏ। ਅੱਧਾ ਚਮਚਾ ਸਵੇਰ ਨੂੰ, ਅੱਧਾ ਚਮਚਾ ਸ਼ਾਮ ਨੂੰ। ਜਿਨ੍ਹਾਂ ਨੂੰ ਆਪਣੇ ਕੋਈ ਦਮਾ ਦੁਮਾ ਆਇਆ ਸਾਹ ਦੀ, ਜਾਂ ਜਿਹੜੇ ਸਪਰੇਅ ਲੈਂਦੇ ਹੈਗੇ ਸਾਹ ਤੋਂ, ਉਹ ਵੀ ਇਹ ਅੱਧਾ ਚਮਚਾ ਯੂਜ਼ ਕਰ ਲਿਆ ਕरें। 3 ਚੀਜ਼ਾਂ ਦਾ ਪੱਕੀ 100% ਗਰੰਟੀ ਹੈ ਜੀ। ਉਹਨਾਂ ਦੀ ਜਿਹੜੀ ਸਪਰੇਅ ਲੈਂਦੇ ਆ ਉਹ ਛੁੱਟ ਜੂਗੀ। 1 ਹਫ਼ਤਾ ਕਰਕੇ ਦੇਖ ਲਓ ਭਾਵੇਂ ਤੁਸੀਂ, ਵਧੀਆ ਚੀਜ਼ ਹੈ ਜੀ ਇਹ। ਅੱਛਾ ਜੀ, ਆਪਣੇ ਫਿਰ ਤੁਸੀਂ ਆਪਣੇ ਕਿੱਕਰ ਦੇ ਗੋਂਦ ਦੀ ਪੰਜੀਰੀ ਤੁਸੀਂ ਬਣਾ ਸਕਦੇ ਹੈਗੇ। ਆਪਣੀ ਪੰਜੀਰੀ ਬਣਾ ਲਓ ਜਿਸ ਤਰ੍ਹਾਂ ਬਣਾਉਣੀ, ਛੋਲਿਆਂ ਦੇ ਆਟੇ ਦੀ ਬਣਾਉਣੀ ਹੈ। ਛੋਲਿਆਂ ਦੇ ਆਟੇ ਨੂੰ ਕੀਮਾ ਭੁੰਨ ਕੇ ਆਪਣੇ ਖੰਡ ਪਾ ਕੇ ਉਹਦੇ ਵਿੱਚੋਂ ਤੁਸੀਂ ਆਪਣੇ, ਜੇ ਤੁਸੀਂ ਆਪਣੇ ਕਿਲੋ ਆਟੇ ਦੀ ਬਣਾਉਂਦੇ ਹੈਗੇ ਤਾਂ ਇਹਦੇ ਵਿੱਚ ਮੈਂ ਸਮਝ ਲਓ 100-150 ਗ੍ਰਾਮ ਤੁਸੀਂ ਕਿੱਕਰ ਦਾ ਗੋਂਦ ਉਹਦੀ ਖਿੱਲਾਂ ਕਰਕੇ ਉਹਨੂੰ ਪੀ ਕੇ ਉਹਦੇ ਵਿੱਚ ਮਿਕਸ ਕਰਕੇ ਉਹ ਤੁਸੀਂ ਆਪਣੇ ਖਾ ਲਿਆ ਕਰੋ। ਅੱਛਾ, ਫਿਰ ਤੁਸੀਂ ਐਲੋਵੀਰੇ ਦਾ ਗੁੱਦਾ ਵੀ ਤੁਸੀਂ ਆਪਣੇ ਲੈ ਸਕਦੇ ਹੈਗੇ। ਜਿਨ੍ਹਾਂ ਦੇ ਪਿੰਡਾਂ ਵਿੱਚ ਦਰਦ ਹੁੰਦੀ, ਗੋਡਿਆਂ ਵਿੱਚ ਦਰਦ ਹੁੰਦੀ ਹੈ, ਕਿਸੇ ਕਿਸਮ ਦੇ ਦਰਦ ਹੋਵੇ, ਐਲੋਵੀਰਾ ਦੇ ਤੁਸੀਂ ਆਪਣੇ ਲੱਡੂ ਵੀ ਬਣਾ ਲਓ ਭਾਵੇਂ। ਐਲੋਵੀਰਾ ਦਾ ਗੁੱਦਾ ਜਿਹੜਾ ਪਾ ਕੇ ਆਪਣੇ ਪੰਜੀਰੀ ਬਣਾਉਂਦੇ ਆਪਾਂ, ਉਹਦੇ ਵਿੱਚ ਮੈਂ ਐਲੋਵੀਰਾ ਪਾ ਦਿਆ, ਉਸ ਨਾਲ ਫਿਰ
ਐਲੋਵੇਰਾ ਪਾ ਕੇ ਗਿੱਲਾ ਜਿਹਾ ਹੋ ਜਾਊਗਾ ਤੇ ਲੱਡੂ ਵੱਟ ਲਓ। ਤਕਰੀਬਨ 20 ਕੁ ਗ੍ਰਾਮ ਦਾ ਲੱਡੂ ਹੋਵੇ ਇੱਕ, ਉਹ ਤੁਸੀਂ ਆਪਣੇ ਇੱਕ ਲੱਡੂ ਖਾ ਲਿਆ ਕਰੋ ਰੋਜ਼, ਉਹ ਵੀ ਆਪਣੇ ਠੀਕ ਰਹੂਗਾ ਤੁਹਾਨੂੰ। ਜਾਂ ਫਿਰ ਤੁਸੀਂ ਪਿੱਠ ਦੇ ਦਰਦ ਵਾਸਤੇ ਲੈ ਸਕਦੇ ਹੈਗੇ ਖਸਖਸ ਲੈਣੀ ਹੈਗੀ ਤੇ ਕਾਲੀ ਮਿਰਚਾਂ, ਇਹ ਬਰਾਬਰ ਤੁਸੀਂ ਲੈਣੀਆਂ। ਇੱਕ ਚਮਚਾ ਤੁਸੀਂ ਇਹਦਾ ਤੁਸੀਂ ਖਾ ਲਿਆ ਕਰੋ ਦੁੱਧ ਨਾਲ, ਕੋਸੇ ਦੁੱਧ ਨਾਲ, ਇਹ ਆਪਣੇ ਲੈ ਸਕਦੇ ਹੈਗੇ। ਫਿਰ ਇਹਦੇ ਵਿੱਚੋਂ ਤੁਸੀਂ ਜੇ ਡਿਸਕ ਜੀ ਵੀ ਹਿੱਲੀ ਵੀ ਜਿਹਨਾਂ ਦੀ ਭਾਵੇਂ, ਉਹ ਮਹਾਯੋਗਰਾਜ ਗੁੱਗਲ ਦੀਆਂ ਗੋਲੀਆਂ, ਇਹ 2 ਗੋਲੀਆਂ ਤੁਸੀਂ ਆਪਣੇ ਜੀ ਸਵੇਰ ਨੂੰ 2 ਸ਼ਾਮ ਨੂੰ ਇਹ ਲੈ ਲਿਆ ਕਰੋ। ਕਿਸੇ ਕਿਸਮ ਦੀ ਉਹਨੇ ਬੈਕ ਪੇਨ ਹੋਵੇ ਜਾਂ ਕੋਈ ਕਿਸੇ ਪੇਨ ਹੋਵੇ, ਵਧੀਆ ਚੀਜ਼ ਰਹੂਗੀ ਤੁਹਾਨੂੰ ਇਹ ਜੀ। ਤੇ ਆਰਡਰ ਦੇ ਕੇ ਮੰਗਵਾ ਲਓ, ਜੇ ਨਹੀਂ ਇੱਥੇ ਮਿਲਦੀਆਂ ਆਰਡਰ ਦੇ ਕੇ ਤਾਂ ਮਿਲੇ ਜਾਣੀਆਂ ਹੈਗੀਆਂ। ਇਹਦੇ ਵਿੱਚ ਫਿਰ ਜਿਹਨਾਂ ਨੂੰ ਦਰਦਾਂ ਹੁੰਦੀਆਂ ਬੈਲੀਆਂ ਚੀਜ਼ਾਂ ਨਹੀਂ ਖਾਣੀਆਂ। ਇਹਦੇ ਵਿੱਚ ਜਿਸ ਤਰ੍ਹਾਂ ਤੁਸੀਂ ਭਿੰਡੀਆਂ ਨਹੀਂ ਖਾਣੀਆਂ ਹੈਗੀ, ਅਰਬੀ ਨਹੀਂ ਖਾਣੀ, ਬੇਸਨ ਦਾ ਘੱਟ ਯੂਜ਼ ਕਰਨਾ ਹੈਗਾ, ਰਾਜਮਾਂਹ ਨਹੀਂ ਖਾਣੇ ਹੈਗੇ, ਫਿਰ ਦਹੀਂ, ਲੱਸੀ, ਅਚਾਰ ਇਹਨਾਂ ਦਾ ਥੋੜ੍ਹਾ ਜਿਹਾ ਪਰਹੇਜ਼ ਰੱਖਣਾ ਹੈਗਾ, ਇਹ ਆਪਣੇ ਠੀਕ ਰਹੂਗੀ ਤੁਹਾਨੂੰ। ਜਾਂ ਫਿਰ ਤੁਸੀਂ ਲਸਣ ਤੇ ਥੋੜ੍ਹਾ ਜਿਹਾ ਸਰੋਂ ਦਾ ਤੇਲ ਤੇ ਕਲੌਂਜੀ, ਇਹਦਾ ਪੇਸਟ ਜਿਹਾ ਬਣਾ ਲਓ ਤੁਸੀਂ। ਥੋੜ੍ਹਾ ਜਿਹਾ 2-3 ਲਸਣ ਦੀਆਂ ਕਲੀਆਂ ਲੈ ਲਿਓ, 1 ਚਮਚਾ ਕਲੌਂਜੀ ਲੈ ਲਿਓ ਤੇ ਆਪਣੇ ਸਰੋਂ ਦਾ ਤੇਲ 1-2 ਚਮਚੇ, ਇਹਨਾਂ ਦਾ ਪੇਸਟ ਬਣਾ ਕੇ ਤੁਸੀਂ ਇਹਦੀ ਮਾਲਿਸ਼ ਕਰ ਸਕਦੇ ਹੈਗੇ ਤੁਸੀਂ। ਅੱਛਾ, ਫਿਰ ਜਿਹੜੇ ਦਿਲ ਦੀ ਧੜਕਣ ਵਾਸਤੇ ਪੁੱਛੇ, ਦਿਲ ਦੀ ਧੜਕਣ ਤੇਜ਼ ਰਹਿੰਦੀ ਹੈਗੀ, ਉਹ ਆਪਣੇ ਪਪੀਤਾ ਤੁਸੀਂ ਯੂਜ਼ ਕਰੋ ਜੀ। ਆਪਣੇ ਇਹਦੇ ਵਿੱਚ ਥੋੜ੍ਹਾ ਜਿਹਾ ਉਹਨੇ ਜਿੰਨਾ ਖਾਣਾ ਹੈਗਾ ਪਪੀਤਾ ਤੁਸੀਂ ਲੈ ਕੇ, ਉਹਦੇ ਵਿੱਚ 1 ਚੁਟਕੀ ਤੁਸੀਂ ਲੌਂਗਾ ਦਾ ਪਾਊਡਰ ਜਿਹਾ ਬਣਾ ਲਓ, ਉਹ ਤੁਸੀਂ ਆਪਣੇ ਉੱਪਰ ਬਰੂਰ ਕੇ ਉਹਦੇ ਉਹ ਖਾ ਲਿਆ ਕਰੋ, ਉਹ ਵਧੀਆ ਚੀਜ਼ ਰਹੂਗੀ ਤੁਹਾਨੂੰ। ਫਿਰ ਗਾਜਰਾਂ ਦਾ ਮੁਰੱਬਾ ਠੀਕ ਰਹੂਗਾ, ਐਪਲ ਦਾ ਮੁਰੱਬਾ ਠੀਕ ਰਹੂਗਾ, ਚਾਹੇ ਤੁਸੀਂ ਔਲਿਆਂ ਦਾ ਮੁਰੱਬਾ ਜਿਹੜਾ ਮਰਜ਼ੀ ਖਾ ਲਓ ਤੁਸੀਂ, ਇਹ ਵਧੀਆ ਚੀਜ਼ ਰਹੂਗੀ ਤੁਹਾਨੂੰ। ਫਿਰ ਨਹੀਂ ਤਾਂ ਗਾਜਰ ਦੇ ਜੂਸ ਦੇ ਵਿੱਚ ਤੁਸੀਂ 1 ਨਿੰਬੂ ਨੂੰ ਜੋੜ ਕੇ ਤੁਸੀਂ ਉਹਨੇ ਲੈ ਸਕਦੇ ਹੈਗੇ ਇਹਦੇ ਵਿੱਚ। ਫਿਰ ਨਹੀਂ ਤਾਂ ਤੁਸੀਂ ਅਨਾਰ ਦੇ, ਜੇ ਤੁਹਾਡੇ ਕੋਲ ਅਨਾਰ ਦਾ ਦਰਖਤ ਹੈਗਾ ਨੇੜੇ ਤੇੜੇ, ਤਾਂ ਤੁਸੀਂ 5-4 ਪੱਤੇ ਪਾਣੀ ਉਬਾਲ ਕੇ ਉਹੀ ਪੀ ਲਿਆ ਕਰੋ ਸਵੇਰ ਸਾਂਝ। 4-5 ਪੱਤੇ ਸਵੇਰ ਨੂੰ ਪੀ ਲਏ, 4-5 ਪੱਤੇ ਸ਼ਾਮ ਨੂੰ, ਉਹਨਾਂ ਦੀ ਉਬਾਲ ਕੇ ਚਾਹ ਪੀ ਲਿਆ ਕਰੋ, ਇਹੀ ਠੀਕ ਕਰ ਦੇਣਗੇ ਤੁਹਾਨੂੰ। ਜਾਂ ਫਿਰ ਤੁਸੀਂ ਲੈ ਸਕਦੇ ਹੈਗੇ ਜਿਹੜੀਆਂ ਹਰੀ ਸੌਗੀ ਹੁੰਦੀ ਹੈਗੀ, ਉਹ ਤੁਸੀਂ 25-30 ਦਾਣੇ, 25-30 ਦਾਣੇ ਕੀ ਜ਼ਿਆਦਾ ਹੀ ਲੈ ਸਕਦੇ ਹੋ, 2 ਚਮਚੇ ਸੌਗੀ ਦੇ ਸਮਝ ਲਓ 30-40 ਦਾਣੇ ਹੋ ਜੂਗੇ। ਉਹ ਤੁਸੀਂ ਆਪਣੇ ਗੁਲਾਬ ਜਲ ਦੇ ਵਿੱਚ ਭਿਓ ਕੇ ਰੱਖ ਦੇਣੇ ਹੈਗੇ ਰਾਤ ਨੂੰ, ਜਾਂ ਐਨ ਵੀ ਗੁਲਾਬ ਜਲ ਉਹਦੇ ਤੈਰਦਾ ਹੋਵੇ ਉੱਪਰ ਪਾਣੀ ਦੇ, ਉਹ ਜ਼ਿਆਦਾ ਐਨ ਫੁੱਲ ਜੂਗੇ। ਸਵੇਰ ਨੂੰ ਉੱਠ ਕੇ ਐਨ ਕੱਲੀ ਹੌਲੀ ਤੁਸੀਂ ਚੱਬ ਕੇ ਖਾਣੀ ਹੈ, ਕਹਿੰਦੇ ਜਿਹੜਾ ਪਾਣੀ ਬਚੂਗਾ ਉਹ ਤੁਸੀਂ ਆਪਣੇ ਪੀ ਲਿਆ ਕਰੋ, ਇਹ ਵਧੀਆ ਚੀਜ਼ ਰਹੂਗੀ ਦਿਲ ਦੀ ਧੜਕਣ ਨੂੰ। ਫਿਰ ਤੁਸੀਂ ਆਪਣੇ ਲੈ ਸਕਦੇ ਹੈਗੇ ਇਹਦੇ ਵਿੱਚੋਂ ਪਿਆਜ਼ ਦਾ ਰਸ ਵੀ ਚੰਗਾ ਰਹਿੰਦਾ ਦੀ ਇਹਦੇ ਵਿੱਚ। ਪਿਆਜ਼ ਦਾ ਰਸ ਤੁਸੀਂ ਆਪਣੇ ਜਿੰਨਾ 2-4 ਚਮਚੇ ਇਹ ਆਪਣੇ ਪੀ ਲਿਆ ਕਰੋ। ਇਹ ਵੀ ਜਿਹੜੇ ਕਹਿੰਦੇ ਸੀ ਆਪਣੇ ਕਲੌਟ ਬਣਦੇ ਹੈਗੇ ਵੀ ਜੇ ਖੂਨ ਜਾਂ ਜੰਮ ਜਾਂਦਾ, ਕਲੌਟ ਕਹਿੰਦੇ ਬਣ ਜਾਂਦੇ, ਉਹ ਜੇ ਪਿਆਜ਼ ਦਾ ਰਸ ਜਾਂ ਪਿਆਜ਼ ਦਾ ਸੂਪ ਬਣਾ ਕੇ ਖਾ ਲਿਆ ਕਰੇ ਰੋਜ਼, ਉਹਦੇ ਨਾਲ ਜਿਹੜੇ ਕਲੌਟ ਬਣਨੇ ਉਹ ਬੰਦ ਹੋ ਜਾਂਦੇ ਆ ਜੀ। ਜਿਹੜੇ ਬਣੇ ਹੋਏ ਹੈਗੇ ਉਹ ਵੀ ਆਪਣੇ ਖੁੱਜ ਜਾਂਦੇ ਹੈਗੇ। ਇਹ ਆਪਣੇ ਬਹੁਤ ਵਧੀਆ ਨੁਕਸਾ ਮੈਨੂੰ ਤਾਂ ਲੱਗਿਆ ਜੀ, ਇਹ ਕੋਈ ਵਿਗਾੜ ਵੀ ਨਹੀਂ ਹੈਗਾ ਇਹਦਾ, ਤੇ ਨਾਲੇ ਆਪਣੇ ਫਾਇਦਾ ਹੀ ਫਾਇਦਾ ਹੈਗਾ ਇਹਨਾਂ ਦੇ। ਇਹਦੇ ਫਿਰ ਤੁਸੀਂ ਆਪਣੇ ਬ੍ਰਹਮੀ ਪਾਊਡਰ ਤੁਸੀਂ ਲੈਣਾ ਹੈਗਾ 20 ਗ੍ਰਾਮ, ਤ੍ਰਿਫਲਾ ਪਾਊਡਰ ਲੈਣਾ ਹੈਗਾ 60 ਗ੍ਰਾਮ ਜੀ, ਕਾਲੀ ਮਿਰਚਾਂ ਲੈਣੀਆਂ ਹੈਗੀਆਂ 5 ਗ੍ਰਾਮ। ਇਹ ਮਿਕਸ ਕਰਕੇ ਤੁਸੀਂ 1 ਚਮਚਾ ਖਾ ਲਿਆ ਕਰੋ ਸਵੇਰ ਨੂੰ, 1 ਸ਼ਾਮ ਨੂੰ। ਇਹਦੇ ਨਾਲ ਵੀ ਤੁਹਾਡੀ ਦਿਲ ਦੀ ਧੜਕਣ ਹੈ ਜਿਹੜੀ ਉਹਨੇ ਠੀਕ ਹੋ ਜੂਗੀ ਹੈ। ਫਿਰ ਗਾਜਰਾਂ ਦੀ ਖੀਰ ਤੁਸੀਂ ਬਣਾ ਕੇ ਖਾ ਸਕਦੇ ਹੈਗੇ, ਸ਼ੱਕਰ ਪਾਣੀ ਹੈਗੀ ਵਿੱਚ, ਗਾਜਰਾਂ ਦੀ ਖੀਰ ਦੇ ਵਿੱਚੋਂ ਸ਼ੱਕਰ ਪਾ ਲਓ, ਗਲੇ ਦਿਲ ਦੀ ਧੜਕਣ ਠੀਕ ਹੋ ਜੂਗੀ, ਦਿਲ ਨੂੰ ਤਾਕਤ ਵੀ ਮਿਲੂਗੀ। ਜੇ ਖੂਨ ਦੀ ਕਮੀ ਹੋਵੇ ਤਾਂ ਉਹ ਵੀ ਆਪਣੇ ਠੀਕ ਹੋ ਜਾਂਦੀ ਇਹਦੇ ਨਾਲ। ਫਿਰ 1 ਚਮਚਾ ਨਹੀਂ ਤੁਸੀਂ ਔਲਿਆਂ ਦਾ ਪਾਊਡਰ ਲੈਣਾ ਹੈਗਾ, 1 ਚਮਚਾ ਮਿਸ਼ਰੀ, ਇਹ ਮਿਲਾ ਕੇ ਤੁਸੀਂ ਆਪਣੇ ਦਿਨ ਮਾ 2 ਵਾਰੀ ਖਾਦੇ ਕਰੋ। 1 ਚਮਚਾ ਔਲਿਆਂ ਦਾ ਪਾਊਡਰ, 1 ਚਮਚਾ ਮਿਸ਼ਰੀ, ਇੰਨੀ ਕੁ ਸਵੇਰ ਨੂੰ ਖਾ ਲਈ, ਇੰਨਾ ਕਿ ਤੁਸੀਂ ਸ਼ਾਮ ਨੂੰ ਖਾ ਲਿਆ। ਇਹਦੇ ਨਾਲ ਵੀ ਸਾਰੇ ਦਿਲ ਦੀ ਧੜਕਣ ਠੀਕ ਰਹਿੰਦੀ ਹੈ। ਫਿਰ ਛੋਟੀ ਇਲਾਇਚੀ ਪਾਣੀ ਮਾ ਉਬਾਲ ਕੇ ਪੀ ਲਿਆ ਕਰੋ, ਇਹ ਵੀ ਆਪਣੇ ਠੀਕ ਰਹੂਗਾ ਤੁਹਾਨੂੰ। ਜੇ ਸਾਰੇ ਆਪਣੇ ਪਾਨ ਇੱਥੇ ਮਿਲਦੇ ਹੈਗੇ, ਪਾਨ ਦੇ ਪੱਤਿਆਂ ਦਾ ਰਸ ਥੋੜ੍ਹਾ ਜਿਹਾ ਚਮਚਾ ਕੱਢ ਕੇ ਥੋੜ੍ਹੀ ਜਿਹੀ ਮਿਸ਼ਰੀ ਮਿਲਾ ਕੇ ਉਹ ਤੁਸੀਂ ਆਪਣੇ ਲੈ ਸਕਦੇ ਹੈਗੇ। ਜਾਂ ਨਹੀਂ ਤਾਂ 1 ਚਮਚਾ ਜਿਹੜਾ ਸੁੱਕਾ ਧਨੀਆ ਹੁੰਦਾ ਜੀ, 1 ਚਮਚਾ ਸੁੱਕਾ ਧਨੀਆ, 1 ਚਮਚਾ ਮਿਸ਼ਰੀ, ਇਹੀ ਮਿਲਾ ਕੇ ਚੱਬ ਲਿਆ ਕਰੋ। ਇਹਦੇ ਨਾਲ ਵੀ ਸਾਡੀ ਦਿਲ ਦੀ ਧੜਕਣ ਆਪਣੀ ਠੀਕ ਹੋ ਜੂਗੀ। ਉਹ ਜਿਹੜੇ ਕਹਿੰਦੇ ਤੇ ਪਤਾ ਨਹੀਂ ਹੱਥ ਦੀ ਹੱਡੀ ਹੁੱਡੀ ਟੁੱਟ ਗਈ ਕੁਛ, ਜਾਂ ਸਰਜਰੀ ਜੀ ਹੋਈ ਹੈ ਵੀ ਸੋ ਸਾਜ ਨਹੀਂ ਜਾਂਦੀ ਹੱਥ ਦੇ ਉੱਤੇ, ਉਹ ਆਪਣੇ ਤੁਸੀਂ ਆਇਓਡੈਕਸ ਦੀ ਮੱਲਮ ਮਲ ਸਕਦੇ ਜੀ ਇਹਦੇ ਉੱਤੇ। ਆਇਓਡੈਕਸ ਦੀ ਮੱਲਮ ਮਲ ਲਓ, ਉਹ ਆਪਣੇ ਠੀਕ ਹੋ, ਉਹਦੀ ਸੋਜ ਜਿਹੜੀ ਉਤਰ ਜੂਗੀ ਉਹਦੇ ਨਾਲ। ਜਾਂ ਫਿਰ ਤੁਸੀਂ ਆਪਣੇ ਨਹੀਂ ਤਾਂ ਲੈ ਸਕਦੇ ਹੈਗੇ ਅਰਜਨ ਪਾਊਡਰ ਜਿਹੜਾ ਹੁੰਦਾ, ਉਹ ਤੁਸੀਂ ਲੈ ਲਓ 1 ਚਮਚਾ ਘੀ ਦਾ ਲੈ ਲਓ ਤੇ 1 ਚਮਚਾ ਸ਼ੱਕਰ ਦਾ, ਇਹ ਮਿਕਸ ਕਰਕੇ ਖਾ ਲਿਆ ਕਰੋ। ਇਹ ਵੀ ਆਪਣੇ ਕੋਈ ਹੱਡੀ ਮਾ ਕੋਈ ਇਨਫੈਕਸ਼ਨ ਜਾਂ ਕੋਈ ਸਾਰੇ ਕਰੈਕ ਕਰੂਕ ਰਹਿ ਗਿਆ ਹੋਵੇ ਜਾਂ ਕੋਈ ਹੱਡੀ ਟੁੱਟੀ ਹੋਵੇ, ਉਹਨਾਂ ਵਾਸਤੇ ਵਧੀਆ ਚੀਜ਼ ਰਹੂਗੀ ਇਹ ਤੁਸੀਂ ਖਾ ਲਿਆ ਕਰੋ।
ਜੇ ਤੁਸੀਂ ਆਪਣੇ ਨਹੀਂ ਤਾਂ ਅਰਜੁਨ ਦੀ ਛਿੱਲ ਮਿਲ ਜਾਵੇ ਤਾਂ ਅਸ਼ੋਕਾ ਦੀ, ਇਹ ਘੀ ਦੇ ਵਿੱਚ ਮੈਂ ਪਾ ਕੇ ਥੋੜ੍ਹੀ ਜਿਹੀ ਗਰਮ ਕਰਕੇ ਉਹ ਬੰਨ ਵੀ ਸਕਦੇ ਹੈਗੇ ਇਹਦੇ ਉੱਤੇ। ਆਇਓਡੈਕਸ ਦੀ ਮਤਲਬ ਤੁਹਾਡੇ ਵਾਸਤੇ ਵਧੀਆ ਚੀਜ਼ ਰਹੂਗੀ ਇਹਦੇ ਵਾਸਤੇ। ਬਾਕੀ ਚਲਦੇ ਨਹੀਂ ਤਾਂ ਆਪਣੇ ਜਿਹੜੇ ਕਿੱਕਰ ਦੇ ਬੀਜ ਹੁੰਦੇ ਹੈਗੇ, ਕਿੱਕਰਾਂ ਤੁੱਕਿਆਂ ਦੇ ਬੀਜ ਜਿਹੜੇ ਹੁੰਦੇ ਤੁੱਕੇ ਹੀ ਰੱਖ ਲਓ ਸਮਝ ਲਓ, ਉਹਨਾਂ ਨੂੰ ਪੀਸ ਕੇ ਉਹ ਤੁਸੀਂ ਆਪਣੇ ਸ਼ਹਿਦ ਨਾਲ ਮਿਲਾ ਕੇ 1 ਚਮਚਾ ਉਹ ਖਾ ਲਿਆ ਕਰੋ। ਇਹ ਵੀ ਵਧੀਆ ਚੀਜ਼ ਹੈ ਜੀ। ਆਪਣੇ ਹੱਡੀ ਨਾਲ ਸੋਜ ਹੋਵੇ, ਹੱਡੀ ਟੁੱਟੀ ਹੋਵੇ, ਕਰੈਕ ਰੋਗ ਉਹ ਠੀਕ ਕਰ ਦਿੰਦੀ ਹੈਗੀ। ਫਿਰ ਨਹੀਂ ਤਾਂ ਹਲਦੀ ਦੇ ਤੇਲ ਦੀਆਂ ਬੂੰਦਾਂ, ਇਹ ਤਾਂ ਇਹਦਾ ਪਤਾਸ਼ੇ ਮਾ ਪਾ ਕੇ ਖਾ ਲਓ, ਚਾਹੇ ਚੀਨੀ ਦਾ ਚਮਚਾ ਲੈ ਕੇ ਉਹਦੇ ਵਿੱਚ ਹਲਦੀ ਦੇ ਤੇਲ ਦੀਆਂ 5 ਬੂੰਦਾਂ ਪਾਣੀਆਂ ਤੇ ਲੈ ਸਕਦੇ ਹੈਗੇ। ਨਹੀਂ ਤਾਂ ਕੋਈ ਤਾਂ ਮਿਲਦਾ ਦੁੱਧ ਨਹੀਂ ਪਾ ਕੇ ਭਾਵੇਂ 5 ਬੂੰਦਾਂ ਤੁਸੀਂ ਆਪਣੇ ਉਹ ਹਲਦੀ ਦੇ ਤੇਲ ਦੀਆਂ ਪੀ ਲਓ। ਇਹ ਵੀ ਬਹੁਤ ਵਧੀਆ ਚੀਜ਼ ਹੋਊਗੀ ਉਹਨੇ ਹੱਡੀਆਂ ਦੀ ਪ੍ਰੋਬਲਮ ਵਾਸਤੇ, ਕੋਈ ਸੋਜ ਹੈ ਕੋਈ ਹੋਰ ਹੈਗੀ ਐਨ ਠੀਕ ਕਰ ਦੂਗੀ ਜੀ। ਫਿਰ ਜਿਹੜੇ ਕਹਿੰਦੇ ਸੀਗੇ ਪਿਸ਼ਾਬ ਜ਼ਿਆਦਾ ਆਉਂਦਾ ਹੈਗਾ, ਉਹ ਤੁਸੀਂ ਆਪਣੇ ਲੈ ਸਕਦੇ। ਮੇਥੀ ਦੀ ਸਬਜ਼ੀ ਤੁਸੀਂ ਬਣਾ ਕੇ ਜ਼ਿਆਦਾ ਖਾਇਆ ਕਰੋ। ਸ਼ਾਮ ਨੂੰ ਪਾਲਕ ਦੀ ਸਬਜ਼ੀ ਬਣਾ ਕੇ ਤੁਸੀਂ ਖਾ ਸਕਦੇ ਹੈਗੇ। ਇਹਦੇ ਵਿੱਚ ਫਿਰ ਕੇਲੇ 1-2 ਰੋਜ਼ ਕੇਲੇ ਖਾ ਸਕਦੇ ਹੈਗੇ। ਅੰਗੂਰ ਖਾ ਲਿਆ ਕਰੋ 100 ਗ੍ਰਾਮ ਅੰਗੂਰ, ਇਹੀ ਪਿਸ਼ਾਬ ਨੂੰ ਠੀਕ ਕਰ ਦਿੰਦੇ ਜੀ, ਘੱਟ ਆਉਂਦੇ ਨੇ। ਫਿਰ ਭੁੱਜੇ ਵੇ ਛੋਲੇ ਹੁੰਦੇ ਜਿਹੜੇ ਹੁੰਦੇ ਉਹ ਵੀ 2 ਮੁੱਠੀਆਂ ਛੋਲੇ ਗੁੜ ਨਾਲ ਖਾ ਲਿਆ ਕਰੋ, ਇਹ ਵਧੀਆ ਚੀਜ਼ ਰਹੂਗੀ ਤੁਹਾਨੂੰ। ਜਾਂ ਫਿਰ ਇਹਦੇ ਵਿੱਚੋਂ ਤੁਸੀਂ ਆਪਣੇ ਲੈ ਸਕਦੇ ਹੈਗੇ ਔਲਿਆਂ ਦਾ ਰਸ ਮਿਲ ਜਾਂਦਾ, ਜਿਹੜਾ ਹੈਗਾ ਔਲਿਆਂ ਦਾ ਜੂਸ ਮਿਲ ਜਾਂਦਾ, 4-5 ਚਮਚੇ ਇਹ ਤੇ 2 ਚਮਚੇ ਸ਼ਹਿਦ ਦੇ ਇਹ ਮਿਲਾ ਕੇ ਤੁਸੀਂ ਖਾ ਸਕਦੇ ਹੈਗੇ। ਫਿਰ ਜਿਹੜੀ ਨਾਸਪਾਤੀਆਂ ਹੁੰਦੀਆਂ ਆਪਣੇ ਪੀਅਰਾਂ, ਉਹਨਾਂ ਦਾ ਜੂਸ ਪੀ ਸਕਦੇ ਹੈਗੇ। ਫਿਰ ਨਹੀਂ ਤਾਂ ਜਿਹੜੀ ਜਵੱਤਰੀ ਮਿਲ ਜਾਂਦੀ ਹੈ ਜੀ ਇੱਥੇ ਜਿੱਥੇ ਗਰਮ ਮਸਾਲੇ ਪਏ ਹੁੰਦੇ, ਜੈਫਲ ਤੇ ਜਵੱਤਰੀ, ਉੱਥੇ ਜਵੱਤਰੀ ਤੁਸੀਂ ਉਹਨੇ ਲੈ ਲੈਣੀ ਹੈ। ਜੇ ਉਹਦਾ ਪਾਊਡਰ ਮਿਲਦਾ ਪਾਊਡਰ ਠੀਕ ਹੈ, ਨਹੀਂ ਤਾਂ ਪਾਊਡਰ ਬਣਾ ਲਓ। ਉਹਦਾ ਅੱਧਾ ਚਮਚਾ ਤੁਸੀਂ ਲੈਣਾ ਹੈਗਾ ਮਿਸ਼ਰੀ ਦਾ, ਤੇ 1 ਗ੍ਰਾਮ ਸਮਝ ਲਓ 1 ਚੁਟਕੀ ਲੈਣੀ ਹੈਗੀ ਜਵੱਤਰੀ ਦੀ। ਇਹ ਮਿਕਸ ਕਰਕੇ ਤੁਸੀਂ ਦੁੱਧ ਨਾਲ ਖਾ ਲਿਆ ਕਰੋ, ਇਹ ਵੀ ਵਧੀਆ ਚੀਜ਼ ਰਹੂਗੀ ਤੁਹਾਨੂੰ। ਨਹੀਂ ਤਾਂ ਜਿਹੜੇ ਅਨਾਜ ਦੇ ਛਿਲਕੇ ਹੁੰਦੇ ਉਹ ਤੁਸੀਂ ਆਪਣੇ ਖਾ ਸਕਦੇ ਹੈਗੇ, ਇਹ ਵੀ ਆਪਣੇ ਰੋਕ ਦਿੰਦੇ ਪਿਸ਼ਾਬ ਨੂੰ। ਅੱਛਾ, ਫਿਰ ਕਾਲੀ ਮਿਰਚਾਂ, ਮਨੱਕੇ ਤੇ ਪਿਸਤਾ ਇਹ ਪਾ ਕੇ ਚਟਨੀ ਜੀ ਬਣਾ ਲਓ, ਇਹ ਤੁਸੀਂ ਖਾ ਲਿਆ ਕਰੋ, ਇਹ ਵੀ ਵਧੀਆ ਚੀਜ਼ ਹੈਗੀ। ਫਿਰ ਨਹੀਂ ਤਾਂ ਤੁਸੀਂ ਔਡਰ ਦੇ ਕੇ ਮੰਗਵਾ ਸਕਦੇ ਹੈਗੇ। ਦੇਸੀ ਦਵਾਈ ਹੈਗੀ ਇਹ ਚੰਦਰ ਪ੍ਰਭਾ ਬੱਟੀ ਕਹਿੰਦੇ ਜੀ ਇਹਨੂੰ, ਚੰਦਰ ਪ੍ਰਭਾ ਬੱਟੀ। ਇਹ ਗੋਲੀਆਂ ਹੈਗੀਆਂ ਜੀ। ਜੇ ਤਾਂ ਜ਼ਿਆਦਾ ਪ੍ਰੋਬਲਮ ਹੈਗੀ ਤਾਂ 2 ਗੋਲੀਆਂ ਸਵੇਰ ਨੂੰ, 2 ਦੁਪਹਿਰ ਨੂੰ, 2 ਸ਼ਾਮ ਨੂੰ ਖਾ ਲਿਆ ਕਰੋ। ਜੇ ਠੀਕ ਹੈ ਤਾਂ 2 ਗੋਲੀਆਂ ਸਵੇਰ ਨੂੰ, 2 ਸ਼ਾਮ ਨੂੰ। ਇਹ ਉਹਨੇ ਇੱਥੇ ਦਿੱਤਾ ਸੀਗਾ ਜੀ ਕਿਸੇ ਨੂੰ, ਇਹ ਉਹ ਠੀਕ ਹੋ ਗਿਆ ਸੀਗੀ ਪ੍ਰੋਬਲਮ ਜੀ। ਹਾਂਜੀ, ਨਹੀਂ ਤਾਂ ਆਪਣੇ ਅੱਧਾ ਚਮਚਾ ਤੁਸੀਂ ਆਪਣੇ ਸੁੰਡ ਦੇ ਦੁੱਧ ਨਾਲ ਗਲਾਸ ਨਾਲ ਉਬਾਲ ਕੇ ਇਹ ਪੀ ਸਕਦੇ ਹੈਗੇ, ਵਿੱਚੋਂ ਮਿਸ਼ਰੀ ਮਿਲਾ ਕੇ ਇਹ ਵੀ ਪੀ ਸਕਦੇ ਹੈ। ਬਾਕੀ ਜਿਹੜੇ ਬੁਖਾਰ ਵਾਸਤੇ ਕਹਿੰਦੇ ਤੇ ਉਹ ਦੂਏ ਤੀਏ ਦਿਨ ਬੁਖਾਰ ਹੋ ਜਾਂਦਾ, ਮੈਂ ਕਹਿੰਦਾ ਹੁਣ ਟਾਈਫਾਈਡ ਤਾਂ ਨਹੀਂ ਹੈਗਾ, ਪਹਿਲਾਂ ਡਾਕਟਰ ਤੇ ਚੈੱਕ ਕਰਾ ਲਵੇਂ ਜੀ ਉਹ ਵੀ ਟਾਈਫਾਈਡ ਤਾਂ ਨਹੀਂ ਹੈਗੀ। ਬਾਕੀ ਨਹੀਂ ਤਾਂ ਮਹਾ ਸੁਦਰਸ਼ਨ ਚੂਰਨ, ਚਾਹੇ ਟਾਈਫਾਈਡ ਵੀ ਹੋਵੇ ਚਾਹੇ ਆਮ ਬੁਖਾਰ ਚੜ੍ਹਦਾ ਹੋਵੇ, ਇਹ ਤੁਸੀਂ ਆਪਣੇ ਲੈ ਲੈਣਾ ਹੈਗਾ ਜੀ। ਮਹਾ ਸੁਦਰਸ਼ਨ ਚੂਰਨ ਅੱਧਾ ਚਮਚਾ ਸਵੇਰ ਨੂੰ ਲੈ ਲਿਆ ਕਰੋ, ਅੱਧਾ ਚਮਚਾ ਸ਼ਾਮ ਨੂੰ ਕੋਸੇ ਪਾਣੀ ਨਾਲ ਤੁਸੀਂ ਆਪਣੇ ਲੈ ਸਕਦੇ ਹੈਗੇ। ਵੈਸੇ ਚੈੱਕ ਕਰਾ ਲੈਣਾ ਚਾਹੀਦਾ, ਜੇ ਟਾਈਫਾਈਡ ਆ ਤਾਂ ਉਹਦੇ ਫਿਰ ਆਪਣੇ ਹੋਰ ਚੀਜ਼ਾਂ ਉਹਦੇ ਵਿੱਚ ਐਡ ਕਰਨੀਆਂ ਪੈਣੀਆਂ। ਬੁਖਾਰ ਤਾਂ ਇਹਦੇ ਨਾਲ ਉਤਰ ਜੂਗਾ ਜੀ, ਪੱਕੀ ਦਵਾਈ ਹੈਗੀ ਹੈ। ਕਿਸੇ ਕਿਸਮ ਦਾ ਬੁਖਾਰ ਹੋਵੇ, ਐਨੀ ਕਾਈਂਡ ਆਫ ਫੀਵਰ, ਉਹਦੇ ਨਾਲ ਮਹਾ ਸੁਦਰਸ਼ਨ ਚੂਰਨ ਜਿਹੜਾ ਉਹਨੂੰ ਲਾ ਦਿੰਦਾ ਹੈਗਾ ਜੀ। ਇਹਦੇ ਵਿੱਚੋਂ ਤੁਸੀਂ ਆਪਣੇ ਲੈ ਸਕਦੇ ਹੈਗੇ ਤੁਲਸੀ ਦੇ ਪੱਤੇ ਲੈਣੇ ਹੈਗੇ 10-11 ਤੁਲਸੀ ਦੇ ਪੱਤੇ। ਜੇ ਨਹੀਂ ਮਿਲਦੇ ਪੱਤੇ ਤਾਜ਼ੀ ਤੁਲਸੀ ਤਾਂ ਤੁਸੀਂ ਆਪਣੇ ਸੁੱਕੀ ਤੁਲਸੀ ਜਿਹੜੀ ਸਟੋਰਾਵਾਂ ਪਈ ਹੈਗੀ ਉਹਦਾ 1 ਚਮਚਾ ਲੈਣਾ ਹੈਗਾ, ਤੇ 7 ਵਿੱਚੋਂ ਕਾਲੀਆਂ ਮਿਰਚਾਂ ਪਾ ਲਈਆਂ ਨੀਆਂ। 1 ਮਗ ਜਿਹੜੀ ਹੁੰਦੀ ਹੈ 1 ਮਗ ਪਾ ਲੈਣੀ ਹੈਗੀ। ਉਹਨਾਂ ਦੀ ਚਾਹ ਬਣਾ ਕੇ ਮਿਸ਼ਰੀ ਮਿਲਾ ਕੇ ਵਿੱਚ ਟੇਸਟ ਦੇ ਮੁਤਾਬਕ ਉਹ ਤੁਸੀਂ ਉਹਨੇ ਪੀਣੀ ਹੈਗੀ 2 ਟਾਈਮ ਸਵੇਰ ਸਾਂਝ ਨੂੰ। ਇਹਦੇ ਨਾਲ ਵੀ ਬੁਖਾਰ ਥੋੜ੍ਹਾ ਉਤਰ ਸਕਦਾ ਹੈਗਾ ਜੀ। ਤੇ ਆਪਣੇ ਤੁਸੀਂ ਫਿਰ ਪਾਈਨਐਪਲ ਦਾ ਜੂਸ ਪੀ ਲਿਆ ਕਰੋ, ਉਹ ਵੀ ਬੁਖਾਰ ਲਾਣੇ ਨੂੰ ਬਹੁਤ ਛੇਤੀ ਫਾਇਦਾ ਕਰਦਾ ਹੈਗਾ ਜੀ। ਫਿਰ ਨਹੀਂ ਤਾਂ ਆਪਣੇ ਐਂ ਕਰੋ, ਤੁਸੀਂ ਨਿੰਬ ਦੇ ਜਿਹੜੇ ਪੱਤੇ ਹੁੰਦੇ ਇੱਥੇ ਪਾਊਡਰ ਸੁੱਕੇ ਤਾਂ ਮਿਲੇ ਜਾਂਦੇ ਹੈਗੇ, 2-3 ਪੱਤੇ ਤੁਸੀਂ ਆਪਣੇ ਜਾਂ ਸਮਝ ਲਓ 1 ਚੁਟਕੀ ਰੱਖ ਲਓ, 1 ਚੁਟਕੀ ਸਾਹਮਣੇ ਨਿੰਬ ਦੇ ਪੱਤਿਆਂ ਦਾ ਪਾਊਡਰ, 8-10 ਕਾਲੀ ਮਿਰਚਾਂ, ਤੇ ਇਹਨਾਂ ਦੀ ਚਾਹ ਜੀ ਬਣਾ ਕੇ ਤੁਸੀਂ ਇਹ ਪੀ ਸਕਦੇ ਹੈਗੇ। ਵਿੱਚੋਂ ਭਾਵੇਂ 2 ਲੌਂਗ ਵੀ ਸਿੱਟ ਲਓ ਇਹਦੇ ਵਿੱਚੋਂ, ਤਾਂ ਵੀ ਮਾੜੀ ਨਹੀਂ ਹੈਗੀ ਚੀਜ਼ ਇਹ। ਚਾਹੇ ਆਪਣੇ ਤੁਸੀਂ ਐਂ ਇਹਦੀ ਚਾਹ ਬਣਾ ਲਓ, ਇਹਦੀ ਦੂਜੀ ਨਿੰਬ ਦੇ ਪੱਤੇ 1 ਚੁਟਕੀ ਪਾ ਲਈ, 8-10 ਕਾਲੀਆਂ ਮਿਰਚਾਂ ਪਾ ਲਈਆਂ, 2 ਲੌਂਗ ਪਾ ਲਏ, ਤੁਲਸੀ ਦਾ 1 ਚਮਚਾ ਪਾ ਲਿਆ, ਐਂ ਕਰਕੇ ਤੁਸੀਂ ਆਪਣੇ ਚਾਹ ਜੀ ਬਣਾ ਕੇ ਪੀ ਲਿਆ ਕਰੋ। ਇਹ ਵੀ ਬੁਖਾਰ ਵਾਸਤੇ ਫਾਇਦਾ ਰਹੂਗੀ ਤੁਹਾਨੂੰ। ਜਿਹੜੇ ਕਹਿੰਦੇ ਤੇ ਆਪਣੇ ਪਤਲੇ ਦਸਤ ਲੱਗੇ ਹੋਏ ਹੈਗੇ, ਉਹ ਤਾਂ 2 ਚੁਟਕੀਆਂ ਤੁਸੀਂ ਦਾਲਚੀਨੀ ਦੀਆਂ ਲੈਣੀਆਂ, 2 ਚੁਟਕੀਆਂ ਕੱਥਾ ਜਿਹੜਾ ਪਾਣਵਾ ਲਗਾਉਂਦੇ ਹੁੰਦੇ ਜੀ ਕੱਥਾ, ਬਸ ਇਹ ਪਾਣੀ ਦੇ ਨਾਲ ਤੁਸੀਂ ਆਪਣੇ 1 ਸਵੇਰ ਨੂੰ 1 ਸ਼ਾਮ ਨੂੰ। ਜੇ ਜ਼ਿਆਦਾ ਤਕਲੀਫ ਹੈ ਤਾਂ ਸਵੇਰ ਸ਼ਾਮ ਦੁਪਹਿਰ, ਸਵੇਰ ਨੂੰ ਦੁਪਹਿਰ ਨੂੰ ਸ਼ਾਮ ਨੂੰ 3 ਟਾਈਮ ਲੈ ਸਕਦੇ, ਨਹੀਂ ਤਾਂ 2 ਟਾਈਮ ਲੈ ਲਓ।
ਇਹ ਵਧੀਆ ਚੀਜ਼ ਹੈਗੀ। ਨਹੀਂ ਤਾਂ 7 ਇਸਬਗੋਲ ਜਿਹੜਾ ਹੁੰਦਾ ਉਹ ਤੁਸੀਂ ਆਪਣੇ 2-3 ਚਮਚੇ ਉਹਦੇ ਲੈ ਲੈਣੇ। ਤੇ ਅਨਾਰ ਦਾ ਜੂਸ ਉਹਦੇ ਵਿੱਚੋਂ ਖੀਰ ਜੀ ਉਹਦੇ ਵਿੱਚੋਂ ਪਾ ਲੈਣਾ। ਅਨਾਰ ਦੇ ਜੂਸ ਮੈਂ 2-3 ਚਮਚੇ ਤੇ ਮਿਸ਼ਰੀ ਜੀ ਥੋੜ੍ਹੀ ਪਾਣੀ ਦਾ ਪਾ ਸਕਦੇ ਹੈਗੇ ਉਹਦੇ ਵਿੱਚੋਂ। ਉਹ ਤੁਸੀਂ ਆਪਣੇ ਖਾ ਲਿਆ ਕਰੋ, ਉਹਦੇ ਨਾਲ ਵੀ ਹਟ ਜਾਂਦੇ। ਫਿਰ ਨਹੀਂ ਤਾਂ ਤੁਸੀਂ ਆਪਣੇ ਸੁਪਾਰੀਆਂ ਜਿਹੜੀਆਂ ਪਾਣਵਾਂ ਲਗਾਉਂਦੇ ਹੁੰਦੇ, ਸੁਪਾਰੀਆਂ ਜਿਹੜੀਆਂ ਪਾਣਵਾਂ ਲਗਾਉਂਦੇ ਸੁਪਾਰੀਆਂ, ਉਹ ਤੁਸੀਂ 12 ਗ੍ਰਾਮ ਤੁਸੀਂ ਆਪਣੇ ਲੈਣੀਆਂ ਹੈਗੀਆਂ। ਤੇ ਆਪਣੇ 12 ਗ੍ਰਾਮ ਸੁਪਾਰੀਆਂ ਨੂੰ ਆਪਣੇ ਪਾਣੀ ਦੇ ਵਿੱਚ ਉਬਾਲ ਲੈਣਾ ਹੈਗਾ 1 ਲੀਟਰ ਪਾਣੀ 'ਚ। ਉਹ ਜਾਂ ਅੱਧਾ ਕੁ ਪਾਣੀ ਰਹਿ ਜਾਵੇ ਤੇ ਉਹਦੇ ਤੁਸੀਂ ਆਪਣੇ ਅੱਧਾ ਕੱਪ ਤੁਸੀਂ ਆਪਣੇ ਇਹ ਪੀ ਲਿਆ ਕਰੋ। ਦਿਨ ਮੈਂ 2 ਵਾਰੀ ਪੀ ਲਿਆ, ਇਹਦੇ ਨਾਲ ਵੀ ਹਟ ਜਾਊਗੀਆਂ ਸਾਰੀਆਂ। ਨਹੀਂ ਤਾਂ ਤੁਸੀਂ ਆਪਣੇ ਲੈਣਾ ਹੈਗਾ ਨਟਮੈਗ, ਜਿਹੜਾ ਜਾਇਫਲ ਜਿਹਨੂੰ ਕਹਿੰਦੇ ਪੰਜਾਬੀ 'ਚ, ਜਵੈਣ ਤੇ ਸੁੰਡ। ਇਹ ਬਰਾਬਰ ਲੈਣੀਆਂ ਹੈਗੀਆਂ ਤੁਸੀਂ, ਤੇ ਤਿੰਨੇ ਚੀਜ਼ਾਂ। ਤੇ ਇਹਦੀ ਤੁਸੀਂ ਅੱਧਾ ਚਮਚਾ ਆਪਣੇ ਸਵੇਰ ਨੂੰ, ਅੱਧਾ ਚਮਚਾ ਸ਼ਾਮ ਨੂੰ। ਇਹ ਚਾਹੇ ਗੈਸ ਹੋਵੇ ਚਾਹੇ ਟੱਟੀਆਂ ਲੱਗੀਆਂ ਹੋਵੇ, ਉਹ ਠੀਕ ਕਰ ਦਿੰਦੀ ਹੈਗੀ ਇਹਦੇ ਨਾਲ। ਅੱਛਾ, ਫਿਰ ਨਹੀਂ ਤਾਂ ਜਿਹੜੀ ਅੰਬ ਦੀ ਗਿਟਕ ਦੇ ਵਿੱਚੋਂ ਗਿਟਕ ਹੁੰਦੀ ਹੈਗੀ, ਮੰਜਰੀ ਕਹਿੰਦੇ ਉਹਨੂੰ ਪੰਜਾਬੀ 'ਚ, ਉਹ ਤੁਸੀਂ ਉਹਦੀ ਚਟਨੀ ਜੀ ਬਣਾ ਕੇ 1 ਚਮਚਾ ਸ਼ਹਿਦ ਪਾ ਕੇ ਉਹ ਤੁਸੀਂ ਆਪਣੇ ਖਾ ਸਕਦੇ ਹੈਗੇ। ਫਿਰ ਨਹੀਂ ਤਾਂ ਨਹੀਂ ਦੇਸੀ ਉਹ ਘਰ ਦਾ ਹੀ ਇਲਾਜ ਕਰਨਾ ਹੈਗਾ ਤਾਂ ਫਿਰ ਨਹੀਂ ਤਾਂ ਅਨਾਰ ਦਾਣਾ ਲੈਣਾ ਹੈਗਾ, ਸੌਂਫ, ਧਨੀਆ, ਜੀਰਾ ਤੇ ਮਿਸ਼ਰੀ। ਇਹ ਸਾਰੀਆਂ ਬਰਾਬਰ ਲੈਣੀਆਂ ਚੀਜ਼ਾਂ। ਤੇ 1 ਚਮਚਾ ਸਵੇਰ ਨੂੰ, 1 ਚਮਚਾ ਸ਼ਾਮ ਨੂੰ। ਇਹ ਤੁਸੀਂ ਆਪਣੇ ਖਾ ਸਕਦੇ ਹੈਗੇ। ਜਿਹੜੇ ਗੋਡਿਆਂ ਦਾ ਦਰਦ ਪੁੱਛਦੇ ਸੀਗੇ, ਕਹਿੰਦੇ ਸੀਗੇ ਵੀ ਸਾਲਾਂ 50 ਸਾਲਾਂ ਮਿਸ਼ਰੀ, ਸਫੇਦ ਮੁਸਲੀ, ਇਹ ਬਰਾਬਰ ਚੀਜ਼ਾਂ ਲੈਣੀਆਂ ਹੈਗੇ ਸਾਰੀਆਂ। ਤੇ ਇਹ ਮਿਕਸ ਕਰ ਲੈਣੀਆਂ ਸਾਰੀਆਂ ਤਿੰਨੇ ਇਕੱਠੀਆਂ। ਮਿਕਸ ਕਰਕੇ ਉਹਦਾ ਅੱਧਾ ਚਮਚਾ ਤੁਸੀਂ ਆਪਣੇ ਕੋਸੇ ਪਾਣੀ ਨਾਲ ਲੈਣਾ। ਟਾਈਮ ਦੀ ਕੋਈ ਪਾਬੰਦੀ ਨਹੀਂ, ਜਿਹੜੇ ਟਾਈਮ ਤੁਹਾਡਾ ਜੀ ਕਰਦਾ ਉਸ ਟਾਈਮ ਤੁਸੀਂ ਆਪਣੇ ਲੈ ਸਕਦੇ ਹੈਗੇ ਜੀ। ਕੋਸੇ ਪਾਣੀ ਨਾਲ ਆਪਣੇ ਯੂਜ਼ ਕਰਨਾ ਹੈਗਾ ਇਹ। ਬਾਕੀ ਤਾਂ ਫਿਰ ਗੋਡਿਆਂ ਦੇ ਦਰਦ ਵਾਸਤੇ ਆਪਣੇ ਤੁਸੀਂ 1 ਚਮਚਾ ਔਲਿਆਂ ਦਾ ਪਾਊਡਰ ਤੇ ਥੋੜ੍ਹਾ ਜਿਹਾ ਗੁੜ, ਉਹ ਮਿਕਸ ਕਰਕੇ ਤੁਸੀਂ ਖਾ ਸਕਦੇ ਹੈਗੇ। ਫਿਰ ਸਿਰਕਾ ਤੇ ਤਿਲਾਂ ਦਾ ਤੇਲ, ਇਹ ਬਰਾਬਰ ਲੈ ਕੇ ਤੁਸੀਂ ਆਪਣੇ ਉਹਦੀ ਮਾਲਿਸ਼ ਕਰ ਲਿਆ ਕਰੋ। ਇਹ ਵੀ ਵਧੀਆ ਚੀਜ਼ ਹੈਗੀ। ਫਿਰ ਨਹੀਂ ਤਾਂ ਰਾਈ ਦਾ ਤੇਲ ਤੇ ਪਿਆਜ਼ ਦਾ ਰਸ, ਇਹ ਬਰਾਬਰ ਲੈ ਕੇ ਇਹ ਤੁਸੀਂ ਆਪਣੇ ਮਾਲਿਸ਼ ਕਰ ਸਕਦੇ ਹੈਗੇ ਉਹਦੀ। ਫਿਰ ਗੋਡਿਆਂ ਦੇ ਦਰਦ ਵਾਲਿਆਂ ਵਾਸਤੇ ਐਲੋਵੀਰਾ ਵਧੀਆ ਚੰਗਾ ਰਹੂਗਾ ਤੁਹਾਨੂੰ। 2 ਇੰਚ ਦਾ ਟੁਕੜਾ ਦੇਸੀ ਘੀ ਥੋੜ੍ਹਾ ਜਿਹਾ ਭੁੰਨ ਕੇ ਥੋੜ੍ਹੀ ਕਾਲੀ ਮਿਰਚ ਨੂਨ ਪਾ ਕੇ ਤੁਸੀਂ ਆਪਣੇ ਖਾ ਸਕਦੇ ਹੈਗੇ। ਫਿਰ 2 ਅਖਰੋਟ ਵੀ ਤੁਸੀਂ ਰੋਜ਼ ਖਾ ਲਿਆ ਕਰੋ, ਉਹ ਵੀ ਵਧੀਆ ਚੀਜ਼ ਹੈਗਾ। ਚਾਹੇ ਤਾਂ ਨਾਰੀਅਲ ਦੀ ਗਿਰੀ ਜਿਹੜੀ ਹੁੰਦੀ ਹੈਗੀ ਥੋੜ੍ਹੀ ਜਿਹੀ ਉਹ ਲੈ ਲਈ, 2 ਅਖਰੋਟ ਲੈ ਲਏ, ਉਹਨੂੰ ਕੁੱਟ ਕੇ ਥੋੜ੍ਹਾ ਜਿਹਾ ਉਹ ਤੁਸੀਂ ਆਪਣੇ ਖਾ ਸਕਦੇ ਹੈਗੇ। ਵਧੀਆ ਚੀਜ਼ ਰਹੂਗੀ ਥੋੜ੍ਹੇ। ਨਹੀਂ ਤਾਂ ਫਿਰ ਨਾਗਰ ਮੋਥਾ, ਇਹ ਪਾਊਡਰ ਮਿਲ ਜਾਂਦਾ ਇਹ ਬਣਿਆ ਬਣਾਇਆ, ਇਹ ਤੁਸੀਂ ਆਪਣੇ 1 ਚਮਚਾ ਕੋਸੇ ਪਾਣੀ ਨਾਲ ਆਪਣੇ ਲੈਣਾ ਹੈਗਾ। ਇਹ ਵਧੀਆ ਚੀਜ਼ ਰਹੂਗੀ। ਫਿਰ ਨਹੀਂ ਤਾਂ ਆਪਣੇ ਲਸਣ ਤੇ ਆਪਣੇ ਜਿਹੜਾ ਜਵੈਣ, ਸਰੋਂ ਦੇ ਤੇਲ ਮਾ ਉਬਾਲ ਕੇ, ਜਾਂ 1 ਕੱਪ ਤੁਸੀਂ ਸਰੋਂ ਦਾ ਤੇਲ ਲੈ ਲਓ, 1 ਗੱਠਾ ਜਿਹੜਾ ਪੂਰਾ ਲਸਣ ਦਾ ਹੁੰਦਾ ਉਹਨੂੰ ਆਪਣੇ ਤੋੜ ਕੇ ਅਸੀਂ ਉਹਦੇ ਵਿੱਚੋਂ ਸਿੱਟ ਦੇਣਾ ਹੈਗਾ। ਤੇ ਥੋੜ੍ਹੀ ਜਿਹੀ ਜਵੈਣ, ਮੇਥੇ ਤੇ ਖਸਖਸ, ਇਹ ਚੀਜ਼ਾਂ ਉਹ ਚਮਚਾ ਭਾਵੇਂ 1.5 ਚਮਚਾ ਤੁਸੀਂ ਇਹਦੇ ਵਿੱਚੋਂ ਚਮਚਾ ਪਾ ਲਓ, ਉਹੀ ਬਹੁਤ ਹੈਗਾ। ਚਮਚਾ ਖਸਖਸ ਦਾ, ਚਮਚਾ ਆਪਣੇ ਜਵੈਣ ਦਾ, ਚਮਚਾ ਮੇਥਿਆਂ ਦਾ, 1 ਲਸਣ ਤੇ 250 ਗ੍ਰਾਮ ਤੇਲ, 1 ਕੱਪ ਉਹਦੇ ਵਿੱਚੋਂ ਪਾ ਕੇ ਉਬਾਲਣਾ ਹੈਗਾ। ਮੀਡੀਅਮ ਅੱਗ ਰੱਖਣੀ ਹੈਗੀ, ਬਾਹਲੀ ਹਾਈ ਨਹੀਂ ਕਰਨੀ। ਉਹ ਹੌਲੀ ਤੈਰ ਕੇ ਜਦ ਲਸਣ ਉੱਪਰ ਆ ਗਿਆ ਤਾਂ ਉਹ ਤੁਸੀਂ ਤੇਲ ਨੂੰ ਪੁਣ ਕੇ ਉਹਦੀ ਮਾਲਿਸ਼ ਕਰੋ। ਇਹ ਬਹੁਤ ਵਧੀਆ ਫਾਇਦਾ ਕਰੂਗੀ ਜੀ ਤੁਹਾਨੂੰ, ਜਿਹੜੇ ਗੋਡੇ ਗਾਂਡਿਆਂ ਦਾ ਦਰਦ ਹੁੰਦਾ। ਜਿਹੜੇ ਕਹਿੰਦੇ ਤੇ ਹੱਥਾਂ ਪੈਰਾਂ 'ਚੋਂ ਸੇਕ ਨਿਕਲਦਾ ਹੈਗਾ, ਉਹ ਆਪਣੇ ਜਲਨ ਜੀ ਰਹਿੰਦੀ ਹੈਗੀ ਉਹਨਾਂ ਦੇ, ਉਹ ਗੁਲਕੰਦ ਖਾ ਲਿਆ ਕਰੇ ਜੀ। ਗੁਲਕੰਦ ਦੇ 2 ਚਮਚੇ ਖਾ ਲਏ ਗਲੇ ਤਾਂ ਆਪਣੇ ਕਬਜੀ ਤੇ ਵਧੀਆ ਰਹੂਗਾ ਤੁਹਾਨੂੰ। ਗਲੇ ਆਪਣੇ ਹੱਥਾਂ ਪੈਰਾਂ 'ਚੋਂ ਜਿਹੜਾ ਸੇਕ ਨਿਕਲਦਾ ਉਹ ਹਟ ਜਾਊਗਾ। ਫਿਰ ਤੁਸੀਂ ਔਲੇ ਦਾ ਕਿਸੇ ਦਾ ਮੁਰੱਬਾ ਖਾ ਲਓ, ਨਹੀਂ ਤਾਂ 1 ਚਮਚਾ ਤੁਸੀਂ ਔਲਿਆਂ ਦਾ ਪਾਊਡਰ ਇਹ ਲੈਣ ਲੱਗ ਜਾਓ। ਔਲਿਆਂ ਦਾ ਮੁਰੱਬਾ ਵੀ ਤੁਸੀਂ ਖਾ ਸਕਦੇ ਹੈਗੇ। ਫਿਰ ਤੁਸੀਂ ਆਪਣੇ ਸੌਂਫ, ਧਨੀਆ, ਮਿਸ਼ਰੀ, ਇਹ ਬਰਾਬਰ ਲੈਣੀ ਹੈਗੀ ਤੁਸੀਂ। ਤੇ 2 ਚਮਚੇ ਆਪਣੇ ਇਹਦੇ ਸਵੇਰ ਨੂੰ, 2 ਚਮਚੇ ਸ਼ਾਮ ਨੂੰ, ਇਹ ਖਾ ਸਕਦੇ ਹੈਗੇ। ਜਾਂ ਫਿਰ ਤੁਸੀਂ ਆਪਣੇ ਔਲਾ ਜਿਹੜਾ ਔਲਿਆਂ ਦਾ ਪਾਊਡਰ ਲੈ ਕੇ ਉਹਦੇ ਵਿੱਚ ਥੋੜ੍ਹਾ ਨਿੰਬੂ ਨੂੰ ਜੋੜ ਕੇ ਜੀ ਤੇ ਥੋੜ੍ਹਾ ਵਿੱਚ ਘੀ ਪਾ ਲੈਣਾ ਹੈਗਾ। ਉਹਦਾ ਉਹਨੇ ਪੇਸਟ ਜਿਹਾ ਬਣਾ ਲੈਣਾ, ਪਤਲਾ ਜਿਹਾ। ਉਹ ਤੁਸੀਂ ਉਹਨੇ ਮਾਲਿਸ਼ ਕਰਨੀ ਹੈਗੀ। ਜਿੱਥੇ ਕਹਿੰਦੇ ਸੀਗੇ ਵੀ ਪੈਰਾਂ ਦੀ ਤਲੀਆਂ ਮੱਚਦੀਆਂ ਹੈਗੀਆਂ ਵਾਲੀਆਂ, ਉੱਥੇ ਮਾਲਿਸ਼ ਕਰੋ ਇਹਦੀ। ਉਹਦੇ ਨਾਲ ਆਪਣੇ ਜਿਹੜੀ ਸਾਰੀ ਜਲਨ ਹੈ ਪੈਰਾਂ 'ਚ ਨਿਕਲਦੀ, ਉਹ ਆਪਣੇ ਠੀਕ ਹੋ ਜੂਗੀ ਜਿਹਦੇ ਨਾਲ। ਫਿਰ ਇਹਦੇ ਵਾਸਤੇ ਤੁਸੀਂ ਉਹਨੇ ਲੈ ਸਕਦੇ ਹੈਗੇ ਸ਼ਤਾਵਰ ਤੇ ਮਿਸ਼ਰੀ, ਇਹ ਬਰਾਬਰ ਲੈਣੀ ਹੈਗੀ। ਇਹਦੇ ਆਪਣੇ 2 ਚਮਚੇ ਤੁਸੀਂ ਆਪਣੇ ਰੋਜ਼ ਖਾਣੇ ਹੈਗੇ। ਫਿਰ ਇਹਦੇ ਵਿੱਚ ਤੁਹਾਨੂੰ ਆਲੂ ਬੁਖਾਰਾ ਵਧੀਆ ਰਹੂਗਾ। ਆਲੂ ਨਹੀਂ ਐਂ ਕਰੋ, 2 ਆਲੂ ਬੁਖਾਰੇ ਲੈ ਲਓ, ਜਿਹੜੇ ਪਲੰਬ ਜਿਹਨਾਂ ਨੂੰ ਕਹਿੰਦੇ ਆਪਾਂ। ਤੇ ਥੋੜ੍ਹੀ ਜਿਹੀ ਵਿੱਚੋਂ ਇਮਲੀ ਦੀ ਚਟਨੀ, ਚਮਚਾ ਜਾਂ 1.5 ਚਮਚਾ, ਇਹ ਪਾ ਕੇ ਪਾਣੀ ਦਾ ਗਲਾਸ ਪਾ ਕੇ ਇਹਨੂੰ ਬੀਜ ਕੱਢ ਲਈ, ਇਹਦੀ ਗੁਠਲੀਆਂ ਕੱਢ ਲਈ ਆਲੂ ਬੁਖਾਰੇ ਦੀਆਂ। ਇਹ ਤੁਸੀਂ ਮਿਕਸੀ ਮਾ ਘੋਟ ਕੇ ਉਹਦੀ 1 ਗਲਾਸ ਪਾਣੀ ਦਾ ਪਾ ਕੇ ਮਿਕਸੀ ਮਾ ਘੋਟ ਕੇ ਜੂਸ ਜਿਹਾ ਬਣਾ ਕੇ ਪੀ ਲਓ।
ਇਹਦੇ ਨਾਲ ਵੀ ਸਾਰੀ ਆਪਣੀ ਜਿਹੜੀ ਪਿੰਡੇ ਦੀ ਗਰਮੀ ਆ ਉਹ ਨਿਕਲ ਜੂਗੀ ਜੀ। ਜਿਹੜੇ ਕਹਿੰਦੇ ਸੀਗੇ ਆਪਣੇ ਮੇਰੇ ਲੱਤਾਂ ਅਤੇ ਆਪਣੇ ਦਰਦ ਜਾਂਦਾ ਹੈਗਾ, ਸਿਆਟਿਕਾ ਪੇਨ ਜੀ ਹੋ ਸਕਦੀ ਹੈ ਉਹਨਾਂ ਨੂੰ, ਉਹਦੇ ਵਿੱਚੋਂ ਤੁਸੀਂ ਆਪਣੇ ਕੂੜਾ ਸੱਕ ਲੈਣਾ ਹੈਗਾ ਜਾਂ ਕੂੜਾ ਛਾਲ, ਜੇ ਹਿੰਦੀ ਵਿੱਚ ਲਿਖਿਆ ਹੋਇਆ ਤਾਂ ਕੂੜਾ ਛਾਲ ਹੋਊਗੀ ਤੇ ਨਹੀਂ ਤਾਂ ਕੂੜਾ ਸੱਕ। ਫਿਰ ਮਿੱਠੀਆਂ ਸਰੰਜਾਂ, ਫਿਰ ਲੈਣੀ ਹੈਗੀ ਅਸਗੰਧ ਤੇ ਸੁੰਡ। ਇਹ ਤੁਸੀਂ ਆਪਣੇ ਸਾਰੀਆਂ ਚੀਜ਼ਾਂ ਲੈਣੀਆਂ ਬਰਾਬਰ ਤੇ ਥੋੜਾ ਜਿਹਾ ਚਾਹੇ ਤਾਂ ਪੰਜੀਰੀ ਬਣਾ ਲਓ ਤੁਸੀਂ, ਜਿਸ ਤਰ੍ਹਾਂ ਪੰਜੀਰੀ ਘਰ ਬਣਾਉਂਦੇ ਹੈਗੇ, ਉਹ ਜਿੰਨੀ ਤੁਸੀਂ ਖਾਣੀ ਪੰਜੀਰੀ ਉਹਦੇ ਵਿੱਚ ਤੁਸੀਂ ਆਪਣੇ ਅੱਧਾ ਚਮਚਾ ਸਵੇਰ ਨੂੰ ਜਾਂ ਨਹੀਂ 1 ਚਮਚੇ ਸਾਰੀਆਂ ਚੀਜ਼ਾਂ ਦਾ ਕਰ ਲਓ। ਸਾਰੀਆਂ ਚੀਜ਼ਾਂ 1 ਚਮਚਾ ਪੰਜੀਰੀ ਮੈਂ ਮਿਲਾ ਕੇ ਖਾਣ ਲਾ ਜਾਓ। ਇਹ ਜਿਹੜਾ ਰੀਹ ਦਾ ਦਰਦ ਹੋਊਗਾ ਉਹ ਆਪਣੇ ਠੀਕ ਹੋ ਜਾਂਦਾ ਇਹਦੇ ਨਾਲ ਜੀ। ਜਾਂ ਫਿਰ ਤੁਸੀਂ ਆਪਣੇ ਲੈ ਸਕਦੇ ਹੈਗੇ ਇਹਦੇ ਵਿੱਚ ਅਸਗੰਧ ਵੀ ਇਹਦੇ ਵਿੱਚ ਠੀਕ ਰਹੂਗੀ ਜੀ। ਅਸਗੰਧ ਦੇ ਬੀਜ ਉਹ ਤੁਸੀਂ ਆਪਣੇ 1 ਚਮਚਾ ਇਹਨਾਂ ਦਾ ਅਸਗੰਧ ਦੇ ਬੀਜਾਂ ਦਾ ਪਾਊਡਰ ਜਾਂ ਉਹ ਤੁਸੀਂ 15 ਦਿਨ ਲਗਾਤਾਰ ਖਾਣੇ ਹੈਗੇ। ਫਿਰ ਜੇ ਕੋਈ ਇੰਡੀਆ ਭਾਈ ਹੈਗਾ ਤਾਂ ਜਿਹੜਾ ਬੋਹੜ ਦਾ ਦਰਖਤ ਹੁੰਦਾ ਜੀ, ਉਹਦੇ ਆਪਣੇ ਪੱਤੇ ਜਿਹੜੇ ਨਰਮ ਪੱਤੇ ਜਿਹੇ ਉਹ ਸੁਕਾ ਲਿਓ ਤੁਸੀਂ। ਉਹ ਸੁਕਾ ਕੇ ਤੁਸੀਂ ਆਪਣੇ ਉਹਦੇ 1 ਚਮਚਾ ਸਵੇਰ ਨੂੰ 1 ਚਮਚਾ ਸ਼ਾਮ ਨੂੰ ਕੋਸੇ ਪਾਣੀ ਨਾਲ ਲਾਓ। ਇਹਦੇ ਨਾਲ ਵੀ ਆਪਣੇ ਰੀਹ ਦਾ ਦਰਦ ਹਟ ਜਾਂਦਾ। ਫਿਰ ਜਿਹੜੀ ਰਾਈ ਹੁੰਦੀ ਹੈ, ਰਾਈ ਉਹਦਾ ਪੇਸਟ ਜਿਹਾ ਬਣਾ ਕੇ ਉਹ ਤੁਸੀਂ ਮਾਲਿਸ਼ ਕਰ ਸਕਦੇ ਹੈਗੇ ਜਿੱਥੇ ਸਾਰੇ ਪੇਨ ਹੁੰਦਾ, ਉਹ ਵੀ ਵਧੀਆ ਚੀਜ਼ ਰਹੂਗੀ। ਨਹੀਂ ਤਾਂ ਔਰੰਜ ਜਿਹੜਾ ਆਪਾਂ ਖਾਂਦੇ ਉਹਦੇ ਬੀਜ ਜਿਹੜੇ ਹੁੰਦੇ 8 ਬੀਜ 1 ਗਲਾਸ ਦੁੱਧ ਮਾ ਉਬਾਲ ਕੇ ਉਹ ਪੀਣੇ ਹੈਗੇ। ਉਬਾਲ ਲਓ ਤੇ 1 ਚਮਚਾ ਵਿੱਚ ਅਦਰਕ ਦਾ ਰਸ ਪਾਣਾ, ਅੱਧਾ ਚਮਚਾ ਦੇਸੀ ਘੀ ਦਾ ਪਾਣਾ। ਇਹ ਆਪਣੇ ਮਿਲਾ ਕੇ ਤੁਸੀਂ ਉਬਾਲ ਕੇ ਦੁੱਧ ਇਹ ਪੀਓ। ਇਹਦੇ ਨਾਲ ਵੀ ਸਾਡੀ ਸਿਆਟਿਕਾ ਪੇਨ ਠੀਕ ਹੋ ਜਾਂਦੀ। ਫਿਰ 2-3 ਛੁਹਾਰੇ ਤੁਸੀਂ ਰੋਜ਼ ਖਾ ਸਕਦੇ ਹੈਗੇ, ਇਹ ਵੀ ਬਹੁਤ ਵਧੀਆ ਚੀਜ਼ ਹੈ ਜੀ ਸਿਆਟਿਕਾ ਪੇਨ ਵਾਸਤੇ। ਫਿਰ ਨਹੀਂ ਤਾਂ ਅਰਿੰਡਾ ਦੇ ਬੀਜਾਂ ਦੀ ਆਪਣੇ ਖੀਰ ਬਣਾ ਕੇ ਤੁਸੀਂ ਖਾ ਸਕਦੇ ਹੈਗੇ। ਜੇ ਸਮਝ ਲਓ ਤੁਸੀਂ ਆਪਣੇ 1 ਲੀਟਰ ਦੁੱਧ ਲਿਆ ਹੈਗਾ ਤਾਂ ਵਿੱਚੋਂ 4-5 ਚਮਚੇ ਅਰਿੰਡਾ ਦੇ ਬੀਜ ਉਬਾਲ ਕੇ ਉਹਦੀ ਖੀਰ ਜੀ ਬਣਾ ਲਓ, ਉਹ ਤੁਸੀਂ ਆਪਣੇ ਖਾ ਸਕਦੇ ਹੈਗੇ। ਭਾਵੇਂ ਜੇ ਬਾਹਲੀ ਲਾਦੀ ਤਾਂ 2-3 ਟਾਈਮ ਇੰਨੀ ਕੁ ਬਣਾ ਕੇ ਤੁਸੀਂ 3 ਡੰਗ ਜਾਂ 4 ਡੰਗ ਖਾ ਲਓ। ਫਿਰ ਇਹਦੇ ਵਿੱਚ ਉਹੀ ਗੱਲ ਹੈ, ਆਲੂ, ਚੌਲ, ਮਾਹਾਂ ਦੀ ਦਾਲ, ਬੇਸਣ ਇਹਨਾਂ ਦਾ ਪਰਹੇਜ਼ ਰੱਖਣਾ। ਜਿਹੜੀਆਂ ਪਹਿਲੀਆਂ ਚੀਜ਼ਾਂ ਅਰਬੀ, ਭਿੰਡੀਆਂ ਇਹ ਚੀਜ਼ਾਂ ਨਹੀਂ ਖਾਣੀਆਂ ਜੀ, ਇਹਨਾਂ ਨੂੰ ਸਿਆਟਿਕਾ ਹੈਗੀ। ਫਿਰ ਜਿਹੜੇ ਫਲਵੈਰੀ ਵਾਸਤੇ ਪੁੱਛਦੇ ਸੀਗੇ ਉਹ ਜੇ ਤਾਂ ਥੋੜ੍ਹੀ ਬਹੁਤੀ ਉਹ ਹੈਗੀ ਫਿਰ ਤਾਂ ਆਪਣੇ ਹਲਦੀ ਦੀ ਤੁਸੀਂ ਆਪਣੇ ਹਲਦੀ ਦੀ ਗੱਠੀ ਲੈ ਕੇ ਉਹਨੂੰ ਪਾਣੀ ਮੈਂ ਘਸਾ ਕੇ ਉਹਦਾ ਲੇਪ ਜਿਹਾ ਬਣਾ ਕੇ ਉਹੀ ਲਗਾ ਲਿਆ ਕਰੋ ਜੇ ਤਾਂ ਥੋੜ੍ਹੀ ਹੈਗੀ ਵੀ। ਨਹੀਂ ਤਾਂ ਬਾਵਚੀ ਤੇ ਬਰਕੀਆ ਹੜਤਾਲ ਇਹ ਤਾਂ ਇੰਡੀਆ ਹੀ ਬਣੂਗਾ ਸੌਦਾ ਮੇਰਾ ਖਿਆਲ। ਬਾਵਚੀ ਤੇ ਬਰਕੀਆ ਹੜਤਾਲ ਇਹ ਬਰਾਬਰ ਲੈ ਕੇ ਤੁਸੀਂ ਗਊ ਦੇ ਪਿਸ਼ਾਬ ਦੇ ਵਿੱਚੋਂ ਘੋਟ ਕੇ ਇਹਦਾ ਮਤਲਬ ਜੀ ਲੇਪ ਜੀ ਬਣਾ ਲੈਣੀ ਹੈਗੀ। ਉਹ ਤੁਸੀਂ ਦਾਗਾਂ ਤੇ ਲਗਾਓ, ਉਹਦੇ ਨਾਲ ਦਾਗ ਹਟ ਜਾਂਦੇ। ਜੇ ਆਪਣੇ ਇੱਥੇ ਕੈਲੀਫੋਰਨੀਆ ਕਰਨੀਆਂ ਇੱਥੇ ਅਮਰੀਕਾ ਵਿੱਚ ਹੈਗਾ ਤਾਂ ਅੰਜੀਰ ਜਿਹੜੇ ਫਿਗ ਦਾ ਦਰਖਤ ਹੁੰਦਾ ਜੀ ਹੁੰਦੇ ਹਾਂ, ਉਹਨਾਂ ਦੇ ਪੱਤਿਆਂ ਦਾ ਰਸ ਕੱਢ ਕੇ ਉਹ ਤੁਸੀਂ ਆਪਣੇ ਲਗਾ ਸਕਦੇ ਹੈਗੇ ਉਹਦੇ ਦਾਗਾਂ ਤੇ। ਵਧੀਆ ਚੀਜ਼ ਰਹੂਗੀ ਇਹ ਵੀ। ਅੱਛਾ ਨਹੀਂ ਤਾਂ ਫਿਰ ਕਾਲੀ ਮਿਰਚਾਂ ਸਿਰਕੇ ਵਿੱਚ ਭਿਓ ਕੇ ਉਹਨਾਂ ਦਾ ਪੇਸਟ ਜਿਹਾ ਬਣਾ ਕੇ ਉਹ ਤੁਸੀਂ ਆਪਣੇ ਲਗਾ ਸਕਦੇ ਹੈਗੇ। ਫਿਰ ਲਸਣ ਦਾ ਰਸ ਕੱਢ ਕੇ ਵੀ ਲਗਾ ਸਕਦੇ ਹੈਗੇ। ਫਿਰ ਨਹੀਂ ਤਾਂ ਆਪਣੇ ਤੁਸੀਂ ਐਮਾਜ਼ੋਨ ਤੋਂ ਜਾਂ ਆਯੁਰਵੈਦਿਕ ਸਟੋਰ ਚੋਂ ਤੁਹਾਨੂੰ ਇੱਕ ਪਿੱਤਲ ਭਸਮ ਲੈਣੀ ਪੈਣੀ ਹੈ ਜੀ। ਪਿੱਤਲ ਭਸਮ ਉਹ 5 ਗ੍ਰਾਮ ਤੁਸੀਂ ਲੈਣੀ ਹੈਗੀ। ਫਿਰ ਤੁਸੀਂ ਮੱਖਣੀ ਲੈ ਕੇ 50 ਗ੍ਰਾਮ ਮੱਖਣੀ, ਜਿਸ ਤਰ੍ਹਾਂ ਆਪਾਂ ਕਹਿੰਦੇ ਹੁੰਦੇ 101 ਪਾਣੀਆਂ ਮੈਂ ਧੋ ਦਿੰਦੇ ਉਹਨੇ, ਉਹ ਜ਼ਹਿਰ ਬਣ ਜਾਂਦੀ ਇੱਕ ਕਿਸਮ ਦੀ ਉਹ ਮਤਲਬ ਜੀ। ਉਹਦੇ ਵਿੱਚੋਂ ਤੁਸੀਂ ਪਿੱਤਲ ਭਸਮ 5 ਗ੍ਰਾਮ 50 ਗ੍ਰਾਮ ਮੱਖਣੀ ਪਾਣੀ ਮੈਂ ਧੋਈ ਵੀ 101 ਪਾਣੀ ਮੈਂ ਧੋ ਕੇ ਜਿਸ ਤਰ੍ਹਾਂ ਬਣਾਉਂਦੇ ਆਪਾਂ ਉਹ ਮਿਕਸ ਕਰਕੇ ਮਤਲਬ ਜੀ ਬਣ ਜੂਗੀ। ਉਹ ਤੁਸੀਂ ਲਗਾਓ, ਇਹਦੇ ਨਾਲ ਵੀ ਫਲਵੈਰੀ ਦੇ ਦਾਗ ਜਿਹੜੇ ਉਹ ਚਲੇ ਜਾਂਦੇ ਆ ਜੀ। ਜਾਂ ਫਿਰ ਤੁਸੀਂ ਅਨਾਜ ਦੇ ਜਿਹੜੇ ਛਿਲਕੇ ਹੁੰਦੇ ਉਹਨਾਂ ਨੂੰ ਆਪਣੇ ਬਦਾਮਾਂ ਦੇ ਤੇਲ ਦੇ ਵਿੱਚੋਂ ਉਹਨੂੰ ਸੁਕਾ ਕੇ ਉਹਨਾਂ ਨੂੰ ਚੂਰਨ ਜਿਹਾ ਬਣਾ ਕੇ ਉਹਨਾਂ ਦਾ ਐਲਮੰਡ ਆਇਲ ਦੇ ਵਿੱਚੋਂ ਮਿਕਸ ਕਰਕੇ ਉਹ ਤੁਸੀਂ ਆਪਣੇ ਲਗਾ ਸਕਦੇ ਹੈਗੇ। ਜਾਂ ਫਿਰ ਜੇ ਤੁਹਾਨੂੰ ਬਾਵਚੀ ਦਾ ਤੇਲ ਮਿਲ ਜਾਵੇ, ਇਸ ਤਰ੍ਹਾਂ ਅਨਾਰਾਂ ਦੇ ਛਿਲਕੇ ਸੁੱਕਾ ਪਾਊਡਰ ਤੇ ਵਿੱਚੋਂ ਬਾਵਚੀ ਦਾ ਤੇਲ, ਇਹ ਤੁਸੀਂ ਆਰਡਰ ਦੇ ਕੇ ਮੰਗਵਾ ਸਕਦੇ ਹੈਗੇ ਜੀ। ਬਾਵਚੀ ਦਾ ਤੇਲ ਮਿਲ ਜਾਂਦਾ, ਇਹ ਮਿਕਸ ਕਰਕੇ ਲਗਾਓ, ਉਹਦੇ ਨਾਲ ਵੀ ਆਪਣੇ ਠੀਕ ਰਹੂਗਾ ਤੁਹਾਨੂੰ। ਜਿਹੜਾ ਆਪਣੇ ਬਾਥੂ ਦਾ ਪੱਤੇ ਹੁੰਦੇ, ਬਾਥੂ ਜਿਹੜਾ ਹੁੰਦਾ ਜੀ ਉਹਨਾਂ ਆਪਣੇ ਤੁਸੀਂ 1 ਕਿਲੋ ਬਸ 4 ਕੱਪ ਸਮਝ ਲਓ ਬਾਥੂ ਦਾ ਰਸ ਕੱਢ ਲੈਣਾ ਹੈਗਾ ਤੇ ਉਹਦੇ ਵਿੱਚੋਂ 250 ਗ੍ਰਾਮ ਆਪਣੇ ਤਿਲਾਂ ਦਾ ਤੇਲ ਪਾ ਲੈਣਾ ਹੈਗਾ। ਹੌਲੀ ਉਹਨੂੰ ਅੱਗ ਤੇ ਪਕਾਉਣਾ ਹੈਗਾ। ਜਦ ਆਪਣੇ ਤੇਲ ਰਹਿ ਜਾਵੇ ਵੀ ਤਾਂ ਚੰਗਾ ਤਾਂ ਉਹਦੀ ਤੁਸੀਂ ਆਪਣੇ ਮਾਲਿਸ਼ ਕਰੋ, ਉਹਦੇ ਨਾਲ ਵੀ ਫਲਵੈਰੀ ਠੀਕ ਹੋ ਜਾਂਦੀ। ਚਲੋ ਠੀਕ ਹੈ ਜੀ, ਬਾਕੀ ਰਹਿ ਗਏ ਅਗਲੇ ਹਫਤੇ ਸਹੀ ਜੀ। ਥੈਂਕ ਯੂ ਜੀ, ਬਹੁਤ ਧੰਨਵਾਦ। ਓਕੇ ਜੀ, ਸਾਰੇ ਸਤਿ ਸ਼੍ਰੀ ਅਕਾਲ। ਸਰੋਤੇ ਸਨ ਸਾਡੇ ਨਾਲ ਜੁੜਦੇ ਜਗਵੀਰ ਸਿੰਘ ਜੀ। ਸਾਰੇ ਸਰੋਤਿਆਂ ਨੂੰ ਇਹ ਗੱਲ ਦੱਸਦੀ ਹੈ ਕਿ ਸਾਡੇ ਕੋਲ ਕੋਈ ਡਾਕਟਰ ਨਹੀਂ ਹੁੰਦਾ ਤੇ ਸਿਰਫ ਹੋਮ ਰੈਮਡੀ ਦੀ ਗੱਲ ਕਰਦੇ ਹਾਂ। ਹੁਣ ਪ੍ਰੋਗਰਾਮ ਦੀ ਸਮਾਪਤੀ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ